ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਮ ਬੋਲਚਾਲ ਦੇ ਵਿੱਚ ਕਈ ਵਾਰੀ ਇੱਕ ਲਾਈਨ ਬੋਲਦੇ ਹਾਂ ਕਿ ਦੁਸ਼ਮਣ ਬਾਤ ਕਰੇ ਅਣਹੋਣੀ। ਦੁਸ਼ਮਣ ਜੇਕਰ ਇਹੋ ਜਿਹੀ ਅਣਹੋਣੀ ਤੋਂ ਵੀ ਜ਼ਿਆਦਾ ਅਣਹੋਣੀ ਗੱਲ ਕਰ ਦੇਵੇ ਤਾਂ ਵੀ ਕੌਮ ਜਾਂ ਕੋਈ ਬੰਦਾ ਜਿਹੜਾ ਉਹ ਸੰਭਲ ਜਾਂਦਾ, ਕਿਉਂਕਿ ਦੁਸ਼ਮਣ ਤਾਂ ਦੁਸ਼ਮਣ ਆ, ਦੁਸ਼ਮਣ ਨੇ ਤਾਂ ਕੋਈ ਘਾਟ ਨਹੀਂ ਰੱਖਣੀ, ਕੋਈ ਕਸਰ ਨਹੀਂ ਰੱਖਣੀ। ਪਰ ਜਦੋਂ ਦੁਸ਼ਮਣ ਦੀ ਸਾਨੂੰ ਪਛਾਣ ਨਾ ਹੋਵੇ ਉਦੋਂ ਬੜਾ ਸਿਆਪਾ ਪੈਂਦਾ, ਉਦੋਂ ਬੜਾ ਪੰਗਾ ਪੈਂਦਾ। ਖਾਸ ਤੌਰ ਦੇ ਉੱਤੇ ਦੁਸ਼ਮਣ ਜਦੋਂ ਸਾਡੇ ਹੀ ਚਿਹਰੇ ਮੋਹਰੇ ਵਾਲਾ, ਸਾਡੇ ਹੀ ਹਿਸਾਬ ਕਿਤਾਬ ਵਾਲਾ, ਸਾਡੇ ਹੀ ਲੀੜੇ ਕੱਪੜੇ ਸਾਡੇ ਵਾਂਗੂ ਹੀ ਸਾਰਾ ਕੁਝ ਹੋਵੇ, ਫੇਰ ਤਾਂ ਕੰਮ ਬਹੁਤ ਜ਼ਿਆਦਾ ਉਲਝ ਜਾਂਦਾ। ਤੇ ਇਸ ਵੇਲੇ ਸਾਡੇ ਨਾਲ ਕੁਝ ਇਹੋ ਜਿਹਾ ਹੀ ਵਾਪਰ ਰਿਹਾ। ਪਿਛਲੀਆਂ 5 ਸਦੀਆਂ ਦਾ ਇਤਿਹਾਸ ਸਾਡੀ ਕੌਮ ਦਾ ਸਾਡੇ ਸਾਹਮਣੇ ਹੈ ਕਿ ਸਾਨੂੰ ਸਾਡੇ ਇਤਿਹਾਸ ਤੋਂ, ਸਾਡੇ ਸੱਭਿਆਚਾਰ ਤੋਂ, ਸਾਡੇ ਸਾਰੇ ਕਾਸੇ ਤੋਂ ਤੋੜ ਦੇਣ ਦੇ ਲਈ ਬੜੇ ਯਤਨ ਜਿਹੜੇ ਆ ਉਹ ਪਹਿਲੇ ਦਿਨ ਤੋਂ ਹੀ ਹੁੰਦੇ ਰਹੇ ਆ ਤੇ ਅਗਾਂਹ ਵੀ ਹੁੰਦੇ ਰਹਿਣੇ ਆ। ਜਿਹੜੇ ਦੁਸ਼ਮਣ ਹੁੰਦੇ ਆ ਉਹ ਇਹੀ ਕੁਝ ਕਰਦੇ ਹੁੰਦੇ। ਪਰ ਅੱਜ ਜਿਹੜਾ ਪ੍ਰੈਜੈਂਟ ਟੈਂਸ ਆ ਸਾਡਾ, ਇਹਦੇ ਵਿੱਚ ਇਸ ਗੱਲ ਦੀ ਬੜੀ ਹੈਰਾਨੀ ਆ। ਹੈਰਾਨੀ ਨਾਲੋਂ ਅਚੰਭਾ ਆ, ਅਚੰਭੇ ਵਾਲੀ ਗੱਲ ਆ ਇਹ ਵੀ ਸਾਡੇ ਵਰਗੇ ਹੀ ਨੇ, ਸਾਡੇ ਵਰਗੇ ਗਾਤਰੇ ਕਿਰਪਾਨਾਂ ਨੇ, ਦਾੜੇ ਪ੍ਰਕਾਸ਼ ਨੇ, ਸਾਰਾ ਕੁਝ ਸਿੱਖਾਂ ਵਰਗਾ ਹੋਣ ਦੇ ਬਾਵਜੂਦ ਉਹ ਕਰਦੇ ਕਰਾਉਂਦੇ ਸਾਰਾ ਕੁਝ ਉਹ ਆ ਜਿਹਦੇ ਨਾਲ ਹਰੇਕ ਸਿੱਖ ਸਿੱਖੀ ਤੋਂ ਬਾਗੀ ਹੋ ਜਾਵੇ, ਸਿੱਖੀ ਨਾਲੋਂ ਟੁੱਟ ਜਾਵੇ। ਸਾਨੂੰ ਸਾਡੇ ਇਤਿਹਾਸ ਦੇ ਖਿਲਾਫ ਭੜਕਾਇਆ ਜਾ ਰਿਹਾ ਕਿ ਇਹ ਤਾਂ ਝੂਠਾ ਵਾ, ਇਹ ਤਾਂ ਗਲਤ ਵਾ, ਇਹਨੂੰ ਲਿਖਣ ਵਾਲੇ ਬੜੇ ਮਾੜੇ ਬੰਦੇ ਸੀਗੇ। ਇਸ ਇਤਿਹਾਸ ਦਾ ਇੱਕ ਇੱਕ ਜਿਹੜਾ ਅੱਖਰ ਆ ਕਹਿੰਦੇ ਜੀ ਉਹ ਗਲਤ ਆ, ਕੋਈ ਗੱਲ ਨਹੀਂ ਰਹਿਣ ਦੇ ਰਹੇ, ਕਹਿੰਦੇ ਜੀ ਸਾਰੀ ਗਲਤ ਆ। ਨਾਲ ਕਹਿੰਦੇ ਆ ਵੀ ਜਿੰਨੀਆਂ ਸਾਖੀਆਂ ਨੇ ਇਹ ਸਾਖੀਆਂ ਵੀ ਝੂਠੀਆਂ ਨੇ, ਗਲਤ ਨੇ। ਨਾਲ ਕਹਿੰਦੇ ਜਿਹੜੀ ਗੁਰਬਾਣੀ ਦੀ ਪ੍ਰਚਲਿਤ ਵਿਆਖਿਆ ਵਾ ਇਹ ਤਾਂ ਬਿਲਕੁਲ ਹੀ ਗਲਤ ਆ, ਕਹਿੰਦੇ ਐ ਤਾਂ ਗੱਲ ਹੋ ਹੀ ਨਹੀਂ ਸਕਦੀ। ਫਿਰ ਜਿੰਨੀਆਂ ਸਾਡੇ ਸਿੱਖ ਇਤਿਹਾਸ ਦੀਆਂ ਅਨੋਖੀਆਂ ਵੱਖਰੀਆਂ ਜਿਹੀਆਂ ਘਟਨਾਵਾਂ ਨੇਗੀਆਂ ਉਹਨਾਂ ਨੂੰ ਵੀ ਕਹਿੰਦੇ ਜੀ ਰੱਦ ਕਰਨਾ। ਹਰ ਚੀਜ਼ ਦੇ ਸਾਹਮਣੇ ਸਵਾਲੀਆ ਨਿਸ਼ਾਨ, ਹਰ ਚੀਜ਼ ਦੇ ਸਾਹਮਣੇ ਕੁਐਸਚਨ ਮਾਰਕ, ਹਰ ਚੀਜ਼ ਦੇ ਉੱਤੇ ਕਾਲੀ ਸਿਆਹੀ ਨਾਲ ਕਾਠੀ ਲਾਉਣ ਤੋਂ ਬਾਅਦ ਸਾਨੂੰ ਦੱਸਿਆ ਇਹ ਜਾ ਰਿਹਾ ਕਿ ਇਹ ਸਿੱਖੀ ਦਾ ਪ੍ਰਚਾਰ ਆ। ਕਹਿੰਦੇ ਅਸੀਂ ਸਿੱਖੀ ਦੀ ਚੜ੍ਹਦੀ ਕਲਾ ਕਰਨੀ ਆ ਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਬੜਾ ਜ਼ਰੂਰੀ ਆ ਕਿ ਜਿਹੜਾ ਕੁਝ ਪਹਿਲੋਂ ਚੱਲ ਰਿਹਾ ਉਹ ਸਾਰਾ ਕੁਝ ਖਤਮ ਕਰ ਦਿੱਤਾ ਜਾਵੇ ਤੇ ਤੁਹਾਨੂੰ ਜਿਹੜੇ ਪਹਿਲੋਂ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਜਿਹੜੇ ਪਹਿਲੋਂ ਸੁਣਾਉਂਦੇ ਰਹੇ ਆ ਵੀ ਉਹ ਤਾਂ ਬਹੁਤ ਮਾੜਾ, ਤੇ ਜੇ ਕਹੀਏ ਵੀ ਫਿਰ ਤੁਸੀਂ ਲਿਆਓ ਜੀ ਕੀ ਆ ਜਿਹੜਾ ਨਵਾਂ ਹੈਗਾ ਉਹ ਦੱਸ ਦਿਓ ਸਾਨੂੰ ਕੀ ਆ, ਤੁਹਾਡੇ ਕੋਲੇ ਨਵੀਂ ਗੱਲ ਕਿਹੜੀ ਆ, ਕਹਿੰਦੇ ਉਹ ਵੀ ਦੱਸਾਂਗੇ, ਕੋਈ ਗੱਲ ਨਹੀਂ। ਹੁਣ ਬੰਦਾ ਕਿਹੜੇ ਖੂਹ 'ਚ ਡਿੱਗੇ? 10 ਗੁਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਆ ਉਹਦੇ ਉੱਤੇ ਸਾਡਾ ਸਾਰਿਆਂ ਦਾ ਇੱਕ ਮਨ ਬਣਿਆ ਹੋਇਆ ਕਿ ਆਹ ਘਟਨਾ ਇੰਝ ਵਾਪਰੀ, ਇੰਝ ਵਾਪਰੀ। ਕਈ ਥਾਵਾਂ ਦੇ ਉੱਤੇ ਆਮ ਜਿਹੜਾ ਬੁੱਧੀ ਵਾਲਾ ਇਨਸਾਨ ਹੁੰਦਾ ਉਹ ਸਵਾਲ ਵੀ ਕਰਦਾ ਰਹਿੰਦਾ ਕਿ ਆਹ ਗੱਲ ਏਦਾਂ ਲੱਗਦੀ ਨਹੀਂ, ਆਹ ਗੱਲ ਏਦਾਂ ਹੋਈ ਹੋਊਗੀ। ਉਸ ਮੌਕੇ ਸਾਡੇ ਕੋਲੇ ਕਸਵੱਟੀ ਹੁੰਦੀ ਆ ਗੁਰਮਤ ਦੀ, ਗੁਰਬਾਣੀ ਦੀ, ਧੁਰ ਕੀ ਬਾਣੀ ਦੀ। ਜਿਹੜੀ ਗੱਲ ਗੁਰਮਤ ਫਲਸਫੇ ਦੇ ਨਾਲ, ਗੁਰਬਾਣੀ ਦੇ ਫਲਸਫੇ ਨਾਲ ਮੇਲ ਨਾ ਖਾਂਦੀ ਹੋਵੇ ਉਹਨੂੰ ਰੱਦ ਕਰਾਉਣ ਵੇਲੇ ਵੀ ਮਨ ਤਿਆਰ ਹੋ ਜਾਂਦਾ। ਪਰ ਕਈ ਵਾਰੀ ਬੰਦੇ ਦਾ ਮਨ ਇਸ ਗੱਲ ਤੇ ਵੀ ਆ ਜਾਂਦਾ ਵੀ ਹੋ ਸਕਦਾ ਮੇਰੇ ਗੱਲ ਪੱਲੇ ਨਾ ਪੈਂਦੀ ਹੋਵੇ। ਕਈ ਗੱਲਾਂ ਇਹੋ ਜਿਹੀਆਂ ਨੇ ਜਿਹੜਾ ਚਮਤਕਾਰ ਦੀ ਦੁਨੀਆ, ਕਰਾਮਾਤ ਦੀ ਦੁਨੀਆ ਜਾਂ ਪਰਾਲੌਕਿਕ ਸੰਸਾਰ ਆ, ਜਿੱਥੇ ਦੈਵੀ ਜਿਹੜਾ ਪੱਖ ਵਾ ਕਿਸੇ ਧਰਮ ਦਾ ਹੁੰਦਾ, ਉੱਥੇ ਬੰਦਾ ਕਈ ਵਾਰ ਫਿਰ ਚੁੱਪ ਕਰ ਜਾਂਦਾ ਹੁੰਦਾ। ਮਤਲਬ ਕਿ ਹਰ ਧਰਮ ਦੇ ਵਿੱਚ ਇੱਕ ਖਿੱਤਾ, ਇੱਕ ਹਿੱਸਾ ਬਲਾਈਂਡ ਫੇਥ ਨਾਲ ਜੁੜਿਆ ਹੁੰਦਾ। ਉਸ ਹਿੱਸੇ ਬਾਰੇ, ਉਸ ਖਿੱਤੇ ਬਾਰੇ, ਉਸ ਧਰਮ ਨੂੰ ਮੰਨਣ ਵਾਲੇ ਲੋਕ ਜਿਹੜੇ ਹੁੰਦੇ ਨੇ ਉਹ ਵਾਲੇ ਚੱਕਰਾਂ ਤੇ ਨਹੀਂ ਪੈਂਦੇ। ਉਹ ਕਹਿੰਦੇ ਜੀ ਸ਼ੁਰੂ ਤੋਂ ਸੁਣਦੇ ਆਏ ਆ ਤੇ ਸਾਨੂੰ ਜੇ ਅੱਜ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਡੇ ਧਰਮ ਨੂੰ ਜਾਂ ਸਾਡੀ ਗੱਲ ਨੂੰ, ਤਾਂ ਮਤਲਬ ਐਡੀ ਵੀ ਕਿਹੜੀ ਗੱਲ ਆ ਵੀ 24 ਘੰਟੇ ਹੁਣ ਇਸੇ ਗੱਲ ਤੇ ਲੱਗੇ ਰਹੀਏ। ਜਿਵੇਂ ਪਿੱਛੇ ਜੇ ਇੱਕ ਬੜੇ ਮੈਚਿਓਰ ਤੇ ਮਤਲਬ ਬੜੇ ਨਾਮਵਰ ਸੱਜਣ ਦੀ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ। ਉਹ ਕਹਿੰਦਾ ਵੀ ਜਿਹੜੇ ਮੇਰੇ ਦਾਦੇ ਹੁਣੀ ਸੀਗੇ ਉਹਨਾਂ ਨੇ ਮੇਰੇ ਬਾਪ ਨੂੰ ਇਹ ਗੱਲ ਦੱਸੀ ਹੋਣੀ ਆ ਤੇ ਬਾਰ-ਬਾਰ ਇਹ ਗੱਲ ਸੁਣਾਈ ਹੋਣੀ ਆ
ਕਿ ਬਾਬਾ ਦੀਪ ਸਿੰਘ ਜਿਹੜੇ ਸੀ ਉਹ ਸੀਸ ਤਲੀ ਤੇ ਧਰ ਕੇ ਜੂਝਦੇ ਹੋਏ ਇਸ ਸਥਾਨ ਤੋਂ ਗਏ ਆ ਤੇ ਪ੍ਰਕਰਮਾਂ ਦੇ ਵਿੱਚ ਜਾ ਕੇ ਉਹਨਾਂ ਦਾ ਸੀਸ ਜਿਹੜਾ ਸੀਗਾ ਉਹ ਲੱਗਿਆ। ਤੇ ਕਹਿੰਦਾ ਵੀ ਇਹ ਗੱਲ ਸੁਣਦਿਆਂ ਮੇਰੇ ਬਾਪ ਦੀ ਸਿੱਖੀ ਪਰਪੱਕ ਹੋਈ, ਉਹਦੀ ਸਿੱਖੀ ਦਾ ਕੋਈ ਨੁਕਸਾਨ ਨਹੀਂ ਹੋਇਆ, ਉਹ ਇੱਕ ਚੰਗੇ ਸਿੱਖ ਦੇ ਵਜੋਂ ਜੀਵਿਆ। ਤੇ ਗਾਂ ਫਿਰ ਜਦੋਂ ਦਾਦਾ ਦੀ ਚੜ੍ਹਾਈ ਕਰ ਗਏ, ਜਦ ਤੱਕ ਅਸੀਂ ਜਨਮ ਲੈ ਲਿਆ, ਤੇ ਮੈਂ ਆਪਦੇ ਬਾਪ ਤੋਂ ਇਹ ਗੱਲ ਸੁਣਦਾ ਹੋਇਆ ਵੱਡਾ ਹੋਇਆ ਕਿ ਬਾਬਾ ਦੀਪ ਸਿੰਘ ਸੀਸ ਤਲੀ ਤੇ ਧਰ ਕੇ ਜੂਝਦਾ ਹੋਇਆ ਸ਼ਹੀਦੀ ਪਾ ਗਿਆ, ਤੇ ਉਹਨੇ ਆਪਦਾ ਸੀਸ ਪ੍ਰਕਰਮਾਂ ਦੇ ਵਿੱਚ ਜਾ ਕੇ ਉਹਦਾ ਸੀਸ ਲੱਗਿਆ। ਤੇ ਬਾਕੀ ਇਹੋ ਜਿਹੇ ਆਲੇ ਦੁਆਲੇ ਚੋਂ ਕਥਾ ਕਹਾਣੀਆਂ ਸੁਣਨੀਆਂ ਬਾਬਾ ਦੀਪ ਸਿੰਘ ਦੇ ਬਾਰੇ, ਕਵੀਸ਼ਰਾਂ ਤੋਂ ਢਾਡੀਆਂ ਤੋਂ ਗਾਣੇ ਸੁਣਨੇ, ਜਿਵੇਂ ਕੁਲਦੀਪ ਮਾਣਕ ਦਾ ਬਾਬੇ ਦੀਪ ਸਿੰਘ ਹੱਥ ਖੰਡਾ ਖੱਪੇ ਖੋਲੀ ਜਾਂਦਾ ਹੈ, ਸਿੰਘ ਸੂਰਮਾ ਸੀਸ ਤਲੀ ਤੇ ਤੋਲੀ ਜਾਂਦਾ ਹੈ। ਇਦਾਂ ਦੀਆਂ ਬੜੀਆਂ ਜਿਹੜੀਆਂ ਨੇਗੀਆਂ ਢਾਡੀਆਂ ਨੇ ਜਾਂ ਹੋਰਾਂ ਨੇ ਗੱਲ ਸੁਣਾਈ, ਤੇ ਉਹ ਸਾਰੀ ਉਮਰ ਕਹਿੰਦੇ ਜੀ ਅਸੀਂ ਫਿਰ ਸੁਣਦੇ ਰਹੇ। ਕਹਿੰਦਾ ਵੀ ਮੇਰੇ ਦਾਦੇ ਨੇ ਇਹ ਗੱਲਾਂ ਸੁਣਾ ਕੇ, ਇਹੋ ਜਿਹੀਆਂ ਹੋਰ ਗੱਲਾਂ ਸੁਣਾ ਕੇ ਮੇਰੇ ਬਾਪ ਨੂੰ, ਮੇਰੇ ਪਿਓ ਨੂੰ ਸਿੱਖੀ 'ਚ ਪਰਪੱਕ ਕੀਤਾ ਸੀ। ਤੇ ਜਦੋਂ ਫਿਰ ਮੈਂ ਜੰਮਿਆ ਤੇ ਮੇਰੇ ਪਿਓ ਨੇ ਮੇਰੇ ਦਾਦੇ ਵਾਲਾ ਕੰਮ ਫੜ ਲਿਆ ਵੀ ਆ ਜਾ ਪੁੱਤ, ਦੇਖ ਆਪਣੇ ਧਰਮ ਵਿੱਚ ਆਇਆ ਹੋਇਆ ਸੀ, ਐਂ ਪੱਥਰ ਜਿਹੜਾ ਸੀਗਾ ਬਲੀ ਕੰਧਾਰੀ ਨੇ ਰੋੜਿਆ ਸੀਗਾ, ਤੇ ਉਸ ਪੱਥਰ ਨੂੰ ਕਿਵੇਂ ਫਿਰ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਕਿਸ ਤਰੀਕੇ ਨਾਲ ਪੰਜਾ ਲਾਇਆ। ਹੋਰ ਇਹੋ ਜਿਹੀਆਂ ਗੱਲਾਂ, ਬੜੀਆਂ ਗੱਲਾਂ ਨੇ ਸਾਡੇ ਧਰਮ ਦੀਆਂ ਜਿਹੜੀਆਂ ਸੁਣਾ ਕੇ ਕਹਿੰਦੇ ਫਿਰ ਸਾਡੇ ਬਾਪ ਨੇ ਸਾਨੂੰ ਨਿਹਾਲ ਕੀਤਾ। ਹੁਣ ਕਹਿੰਦਾ ਵੀ ਬਾਪ ਜਿਹੜਾ ਹੈਗਾ ਉਹ ਚਲਾ ਗਿਆ, ਤੇ ਮੈਂ ਆਪਦੇ ਪੁੱਤਰ ਨੂੰ ਬੜੇ ਸੋਹਣੇ ਜਿਹੜਾ ਹੈਗਾ ਸਾਫ ਸੁਥਰਾ ਕਮਰਾ ਸਾਡਾ, ਜਿੱਥੇ ਅਸੀਂ ਰਾਤ ਨੂੰ ਰਜਾਈ 'ਚ ਪੈਂਦੇ ਆ, ਤੇ ਮੈਂ ਆਪਦੇ ਪੁੱਤ ਨੂੰ ਇਹ ਗੱਲਾਂ ਸੁਣਾਉਣਾ। ਜਦੋਂ ਫੋਟੋ ਦੇਖਦਾ ਬਾਬਾ ਦੀਪ ਸਿੰਘ ਦੀ, ਕਹਿੰਦਾ ਇਦਾਂ ਕਿਵੇਂ ਹੋ ਗਿਆ ਸੀ, ਤੇ ਉਹ ਤੋਤਲੀ ਜੀ ਆਵਾਜ਼ ਵਿੱਚ ਸਵਾਲ ਕਰਦਾ। ਤੇ ਮੈਂ ਬੜੇ ਮੇਰੀ ਵਾਈਫ ਜਿਹੜੀ ਹੈਗੀ ਆ, ਮੇਰੀ ਮਿਸਜ ਜਿਹੜੀ ਆ, ਉਹ ਕਹਿੰਦਾ ਕੰਮ ਕਰਦੀ ਫਿਰਦੀ ਹੁੰਦੀ ਹੈ, ਤੇ ਮੈਂ ਬੜੇ ਚਾਅ ਨਾਲ ਲਾੜਨਾ ਨੂੰ ਸੁਣਾਉਣ ਲੱਗਿਆ ਹੁੰਨਾ ਵੀ ਮੇਰੇ ਬਾਪੂ ਨੇ ਮੇਰੇ ਪਿਤਾ ਨੂੰ ਦੱਸਿਆ ਸੀ, ਤੇ ਮੈਂ ਤੈਨੂੰ ਦੱਸਦਾ ਪੁੱਤ ਕਿ ਬਾਬਾ ਦੀਪ ਸਿੰਘ ਜਿਹੜੇ ਸੀ ਉਹ ਐਦਾਂ ਸੀ, ਉਹਨਾਂ ਨੇ ਆਹ ਕੀਤਾ ਤੇ ਉਹ ਕੀਤਾ। ਤੇ ਕਹਿੰਦਾ ਜਦੋਂ ਮੈਂ ਇਹ ਗੱਲ ਸੁਣ ਰਿਹਾ, ਇਹ ਜਦੋਂ ਮੈਂ ਪੜ੍ਹ ਰਿਹਾ ਜਾਂ ਮੈਂ ਲਿਖ ਰਿਹਾ, ਮੇਰੀ ਸਿੱਖੀ ਦਾ ਵਾਧਾ ਹੀ ਹੋ ਰਿਹਾ, ਘਾਟਾ ਤਾਂ ਹੋ ਨਹੀਂ ਰਿਹਾ। ਨਾ ਮੇਰੇ ਬਾਪ ਨੂੰ ਕੋਈ ਫਰਕ ਪਿਆ ਸੀ ਇਹ ਗੱਲ ਸੁਣ ਕੇ ਵੀ ਨੈਗੇਟਿਵ ਪੋਜ਼ਿਟਿਵ ਗੱਲ ਪਈ ਹੈ, ਇਵੇਂ ਹੀ ਮੈਨੂੰ ਪੋਜ਼ਿਟਿਵ ਪਈ ਆ ਗੱਲ, ਇਵੇਂ ਮੇਰੇ ਬੇਟੇ ਨੂੰ ਪੈਣੀ ਆ। ਜਿਹੜੀ ਗੱਲ ਸਾਡੇ ਧਰਮ ਦਾ ਜਿਹੜਾ ਪੋਜ਼ਿਟਿਵ ਆ ਫਾਇਦਾ ਕਰਦੀ ਆ, ਉਹਦੇ ਆਲੇ ਦੁਆਲੇ ਏਡਾ ਜਹਾਜ਼ ਛੇੜ ਕੇ ਬਹਿ ਜਾਣਾ ਕਿ ਬਾਬਾ ਦੀਪ ਸਿੰਘ ਐ ਕਿਵੇਂ ਕਰ ਸਕਦਾ ਜੀ। ਤੇ ਨਾਲੇ ਜਿਹੜਾ ਧਰਮ ਦਾ ਖੇਤਰ ਆ ਨਾ, ਧਰਮ ਦਾ ਖੇਤਰ, ਉਹਦੇ ਵਿੱਚ ਤਾਂ ਉਹ ਕੁਝ ਹੋ ਸਕਦਾ ਜਿਹੜਾ ਕੁਝ ਕਦੇ ਦੂਜੇ ਵਿਗਿਆਨ ਦੇ ਖੇਤਰ ਵਿੱਚ ਸੋਚਿਆ ਹੀ ਨਹੀਂ ਜਾ ਸਕਦਾ। ਕਈ ਗੱਲਾਂ ਤਾਂ ਹੁਣ ਵਿਗਿਆਨ ਦੇ ਖੇਤਰ ਦੀਆਂ ਇਹੋ ਜਿਹੀਆਂ ਹੋਈਆਂ ਪਈਆਂ ਮਨੁੱਖ ਦੀ ਬੁੱਧੀ ਦੇ ਲਈ ਵੀ ਉਹ ਕੋਈ ਸੋਚ ਹੀ ਨਹੀਂ ਸੀ ਸਕਦੇ। ਜਿਵੇਂ ਟੈਲੀਵਿਜ਼ਨ, ਅੱਜ ਤੋਂ 500-700 ਸਾਲ ਪਹਿਲਾਂ ਕਿਹੜੇ ਮਨੁੱਖ ਨੇ ਕਿਵੇਂ ਸੋਚਿਆ ਹੋਊ ਵੀ ਇਦਾਂ ਟੈਲੀਵਿਜ਼ਨ ਹੋ ਸਕਦਾ, ਵੀ ਦੂਰੋਂ ਬੈਠ ਕੇ ਗੱਲ ਇਦਾਂ ਦੇਖੀ ਜਾ ਸਕਦੀ ਹੈ। ਫਿਰ ਟੀਵੀ ਤੋਂ ਟੈਲੀਵਿਜ਼ਨ ਤੋਂ ਅੱਗੇ ਅਗਲੀ ਗੱਲ ਇਹ ਕਿ ਅਮਰੀਕਾ ਕੈਨੇਡਾ 'ਚ ਕੋਈ ਗੱਲ ਵਾਪਰਦੀ ਹੁੰਦੀ ਆ, ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਬੈਠੇ ਲਾਈਵ ਦੇਖ ਰਹੇ ਹੁੰਦੇ ਆ ਟੂਰਨਾਮੈਂਟ ਮੈਚ ਹੁੰਦੇ ਆ, ਕੋਈ ਆਸਟ੍ਰੇਲੀਆ 'ਚ, ਕੋਈ ਯੂਰਪ ਦੇ ਕਿਸੇ ਮੁਲਕ 'ਚ, ਆਪਾਂ ਸਾਰੀ ਦੁਨੀਆ 'ਚ ਬੈਠੇ ਟੈਲੀਵਿਜ਼ਨ ਤੇ ਉਹ ਦੇਖ ਲੈਂਦੇ ਆ ਵੀ ਆਹ ਗੱਲ ਵਾਪਰੀ ਹੈ। ਫਿਰ ਗਾਹਾਂ ਜਿਹੜੇ ਆ ਮੋਬਾਈਲ ਆ ਗਏ, ਇਹ ਪਿਛਲੀਆਂ ਸਦੀਆਂ 'ਚ ਕਿਸੇ ਨੇ ਸੋਚਿਆ ਹੋਣਾ। ਸੋ ਵਿਗਿਆਨ ਦੇ ਖੇਤਰ ਵਿੱਚ ਵੀ ਉਹ ਭਾਣੇ ਵਾਪਰ ਰਹੇ ਨੇ, ਉਹ ਖੋਜਾਂ ਹੋ ਰਹੀਆਂ ਨੇ ਜਿਹੜੀਆਂ ਸੋਚੀਆਂ ਨਹੀਂ ਜਾ ਸਕਦੀਆਂ। ਤੇ ਵਿਗਿਆਨ ਦਾ ਖੇਤਰ ਜਿਹੜਾ ਮਨੁੱਖ ਦੀ ਬੁੱਧੀ ਦੇ ਨਾਲ ਸੰਬੰਧਿਤ ਆ, ਉਹਦੇ ਅੰਦਰੋਂ ਨਿਕਲਦੀਆਂ ਚੀਜ਼ਾਂ ਕਿ ਇਹ ਨਾ ਕੀਤਾ ਜਾਵੇ। ਜਿਵੇਂ ਕਹਿੰਦੇ ਆ ਵੀ ਜਿਨ੍ਹਾਂ ਨੇ ਹਵਾਈ ਜਹਾਜ਼ ਦਾ, ਰਾਈਟ ਬ੍ਰਦਰ ਨੇ ਪਹਿਲੋਂ, ਉਹਨਾਂ ਨੇ ਨਿੱਕੇ ਮੋਟੇ ਪੰਗੇ ਲਏ ਵੀ ਖੰਭ ਜੇ ਬੰਨ ਕੇ ਚੀਜ਼ਾਂ ਜਿਹੀਆਂ ਉੱਪਰੋਂ ਛਾਲ ਛੂਲ ਮਾਰ ਕੇ ਦੇਖਿਆ ਵੀ ਜਦੋਂ ਜਾਨਵਰ ਉੱਡ ਸਕਦੇ ਤੇ ਆਪਾਂ ਕਾਹਤੋਂ ਨਹੀਂ ਉੱਡ ਸਕਦੇ। ਤੋ ਉਹਨਾਂ ਨਿੱਕੇ ਪੰਗਿਆਂ ਨੇ ਹੀ ਵੱਡੀ ਚੀਜ਼ ਨੂੰ ਜਨਮ ਦਿੱਤਾ। ਆ ਜਿਹੜੇ ਭਾਫ ਦੇ ਇੰਜਣ ਆ, ਕਹਿੰਦੇ ਕੋਈ ਬੰਦਾ ਗਿਆ ਉੱਥੇ ਵੱਡੇ ਵੱਡੇ ਦੇਗਿਆਂ ਦੇ ਵਿੱਚ ਦਾਲ ਸਬਜ਼ੀ ਜਾਂ ਕੋਈ ਚੀਜ਼ ਬਣਦੀ ਦੇਖੀ, ਉਹ ਕਹਿੰਦਾ ਕਿੱਡੀ ਇਹ 'ਚ ਗੈਸ ਵਿੱਚ ਭਾਫ 'ਚ ਕਿੱਡੀ ਤਾਕਤ ਆ, ਐਡੇ ਐਡੇ ਢੱਕਣਾਂ ਨੂੰ ਉਲਟਾ ਕੇ ਮਾਰਨ ਨੂੰ ਫਿਰਦੀ ਆ ਭਾਫ, ਤੇ ਉਹਦੀ ਤੇ ਤਾਕਤ 'ਚ ਵਧਾ ਕੇ ਦੇਖੀਏ। ਲੈ ਅੱਜ ਫਿਰ ਆਪਾਂ ਭਾਫ ਦੇ ਇੰਜਣ ਵੀ ਦੇਖ ਲਏ, ਫਿਰ ਆਪਾਂ ਕੋਲੇ ਵਾਲੇ ਇੰਜਣ ਦੇਖ ਲਏ, ਅੱਜ ਆਪਾਂ ਬਿਜਲੀ ਤੇ ਰੀਲਾਂ ਭਜਾਈ ਫਿਰਦੇ ਹਾਂ, ਹੋਰ ਗਾਹਾਂ ਪਤਾ ਨਹੀਂ ਕੀ ਕੁਛ ਆ ਜਾਣਾ। ਇਹ ਸਾਰਾ ਕੁਝ ਜਿਹੜਾ ਹੈ ਇਹ ਵੀ ਤਾਂ ਕਿਸੇ ਵੇਲੇ ਮਨੁੱਖ ਦੀ ਬੁੱਧੀ 'ਚ ਨਹੀਂ ਆਉਂਦਾ ਸੀ। ਅੱਜ ਉਹਨੇ ਅੱਜ ਨਵੀਂ ਤੋਂ ਨਵੀਂ ਗੱਲ, ਹੁਣ ਤਾਂ ਕਹਿੰਦੇ ਆ ਅਦ੍ਰਿਸ਼ ਇਨਵਿਜ਼ੀਬਲ ਜਿਹੜਾ ਹੈਗਾ ਆਹ ਮੋਬਾਈਲ ਜਾਂ ਲੈਪਟਾਪ ਵਰਗੀ ਚੀਜ਼ ਕਹਿੰਦੇ ਆ ਜਾਣੀ ਆ, ਵੀ ਉਹ ਤੁਸੀਂ ਕੋਈ ਦੂਜਾ ਦੇਖ ਨਹੀਂ ਸਕੂਗਾ, ਉਹਦੀ ਇਹੋ ਜਿਹੀ ਸਕਰੀਨ ਹੋਇਆ ਕਰੂਗੀ। ਪਤਾ ਨਹੀਂ ਉਹ ਬਣਦੀ ਆ ਕਿ ਨਹੀਂ ਬਣਦੀ, ਪਰ ਹੁਣ ਤਾਂ ਮਤਲਬ ਮੰਨ ਹੀ ਲਈਦਾ, ਕਿਉਂਕਿ ਇੰਨਾ ਕੁਝ ਦੇਖ ਰਿਹਾ।
ਆ ਜਿਹੜੀ ਸਦੀ ਹੁਣ ਲੰਘ ਰਹੀ ਆ ਜਾਂ ਚੱਲ ਰਹੀ ਆ, ਇਹਨਾਂ ਵੇਲਿਆਂ ਦੇ ਵਿੱਚ ਤਾਂ ਨਿਤ ਨਵੀਂ ਖੇਡ ਖੇਡੀ ਜਾ ਰਹੀ। ਜਿਹੜੀਆਂ ਚੀਜ਼ਾਂ ਇਨਸਾਨ ਬਣਾ ਸਕਦਾ, ਇਨਸਾਨ ਸੋਚ ਕੇ ਬਣਾ ਸਕਦਾ, ਉਹ ਚੀਜ਼ਾਂ ਕਿਸੇ ਵੇਲੇ ਕਿਸੇ ਨੇ ਸੋਚੀਆਂ ਨਹੀਂ ਸੀ, ਕਿਆਸ ਵਿੱਚ ਨਹੀਂ ਸੀ ਆਈਆਂ, ਪਰ ਬਣ ਗਈਆਂ ਨੇ ਤੇ ਸਾਡੇ ਸਾਹਮਣੇ ਆ। ਮੋਬਾਈਲ ਸਾਡੇ ਹੱਥ 'ਚ, ਐਵੇਂ ਕਹੀਏ ਵੀ ਦੇਖਿਆ ਨਹੀਂ। ਹੁਣ ਜੇ ਅੱਜ ਤੋਂ 2000 ਸਾਲ ਪਹਿਲਾਂ ਕਿਸੇ ਬੰਦੇ ਨੇ ਇਹੋ ਜਿਹੀ ਗੱਲ ਸੋਚੀ ਕਰੀ ਹੁੰਦੀ, ਦੂਜੇ ਨੇ ਕਹਿਣਾ ਸੀ ਤੂੰ ਪਾਗਲ ਆ, ਐ ਕਿਵੇਂ ਹੋ ਜੂ। ਤੋ ਵਿਗਿਆਨ ਦੇ ਖੇਤਰ ਵਿੱਚ ਮਨੁੱਖ ਦੀ ਜਿਹੜੀ ਸੋਚ ਵਿੱਚੋਂ ਜਾਂ ਮਨੁੱਖ ਦੀ ਬਣਾਈ ਹੋਈ ਚੀਜ਼ ਦੇ ਵਿੱਚੋਂ ਤਾਂ ਇੰਨਾ ਕੁਝ ਬਣ ਕੇ ਸਾਡੇ ਸਾਹਮਣੇ ਆ ਕੇ ਖੜ ਗਿਆ, ਤੇ ਅਸੀਂ ਉਹਨੂੰ ਤਾਂ ਮੰਨ ਲਿਆ, ਤੇ ਅੱਜ ਅਸੀਂ ਇਹ ਵੀ ਮੰਨਣ ਨੂੰ ਤਿਆਰ ਹੋਏ ਫਿਰਦੇ ਹਾਂ ਵੀ ਇਹ ਤੋਂ ਅੱਗੇ ਵੀ ਵਿਗਿਆਨ ਜਾ ਸਕਦਾ। ਤੇ ਜੇ ਭਗਵਾਨ ਜਿਹੜਾ ਵਿਗਿਆਨ ਆ, ਜਿਹੜਾ ਇਨਸਾਨ ਆ, ਇਨਸਾਨ ਦੇ ਹੱਥ ਵਿੱਚ ਆ ਵਿਗਿਆਨ, ਤੇ ਬੁੱਧੀ 'ਚ ਆ, ਉਹਦੀ ਪਕੜ 'ਚ ਆ, ਉਹਦੇ ਦਾਇਰੇ 'ਚ ਆ। ਜਿਹੜੀ ਚੀਜ਼ ਉਹਦੇ ਦਾਇਰੇ 'ਚ ਹੀ ਨਹੀਂ, ਜਿਹੜੀ ਹੈ ਹੀ ਅਕਾਲ ਪੁਰਖ ਭਗਵਾਨ ਵਾਹਿਗੁਰੂ ਦੇ ਹੱਥ 'ਚ ਆ, ਉਹਦੀਆਂ ਗੱਲਾਂ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਆਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਖਾਸ ਤੌਰ ਦੇ ਉੱਤੇ ਧਰਮਾਂ ਦੇ ਖੇਤਰ ਦੇ ਵਿੱਚ ਤਾਂ ਕਮਾਲਾਂ ਹੀ ਹੋਰ ਨੇ। ਜਦੋਂ ਆਪਾਂ ਬਾਣੀ ਪੜ੍ਹਦੇ ਆ, ਉਹਦੇ ਵਿੱਚ ਜਦੋਂ ਜਦ ਡੂੰਘਾ ਜਿੰਨਾ ਉਤਰ ਜੀਏ, ਉਹ ਮਨ ਦੀ ਖੇਡ ਆ, ਉਹ ਤਨ ਦੀ ਖੇਡ ਤਾਂ ਹੈ ਨਹੀਂ। ਜਦੋਂ ਉੱਥੇ ਕਿਸੇ ਬੰਦੇ ਦੀ ਇਸ ਗੱਲ ਦੇ ਉੱਤੇ ਸ਼ਰਧਾ ਹੈ, ਆਸਥਾ ਹੈ ਕਿ ਸਤਿਗੁਰ ਮੇਰਾ ਮਾਰਜ ਵੱਲ ਹੈ। ਹੁਣ ਜਿਹੜਾ ਵਿਗਿਆਨ ਵਾਲਾ ਵਾ ਜਾਂ ਜਿਹੜਾ ਆਮ ਸਧਾਰਨ ਬੁੱਧੀ ਵਾਲਾ, ਔਸਤਨ ਬੁੱਧੀ ਵਾਲਾ, ਉਹ ਕਹੂਗਾ ਇਹ ਤਾਂ ਐਵੇਂ ਗੱਲਾਂ ਲਿਖੀਆਂ ਹੁੰਦੀਆਂ, ਐਂ ਕਿਵੇਂ ਕੋਈ ਮਰਿਆ ਹੈ ਜਿਉਂਦਾ ਹੋ ਜੂ, ਕਿਵੇਂ ਜਿਉਂਦਾ ਹੋ ਜੂ। ਪਰ ਇਹ ਉਹਦੀ ਸੋਚਣ ਦੀ ਬੁੱਧੀ ਆ ਕਿ ਨਹੀਂ ਹੋ ਸਕਦਾ। ਪਰ ਜਿਹੜਾ ਗੁਰਸਿੱਖ ਆ, ਜੇ ਉਹ ਮੰਨਦਾ ਹੈ ਕਿ ਸਤਿਗੁਰ ਮੇਰਾ ਮਾਰ ਜਵਲ ਹੈ, ਤਾਂ ਭਾਈ ਮਰਿਆ ਹੈ ਜਿਉਂਦਾ ਹੋ ਸਕਦਾ। ਕਿਉਂ ਹੋ ਸਕਦਾ? ਕਿਉਂਕਿ ਉਹਦੀ ਆਸਥਾ, ਉਹਦੀ ਬੁੱਧੀ ਇਹ ਗੱਲ ਨੂੰ ਮੰਨੀ ਆ। ਤੇ ਸਾਡੀ ਬੁੱਧੀ ਨੇ ਜੇ ਮੰਨਿਆ ਨਹੀਂ ਹੋਇਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਹੋਇਆ ਹੀ ਨਹੀਂ। ਮੈਂ ਅਮਰੀਕਾ ਨਹੀਂ ਦੇਖਿਆ, ਇਹਦਾ ਮਤਲਬ ਇਹ ਨਹੀਂ ਵੀ ਅਮਰੀਕਾ ਹੈ ਨਹੀਂ ਗਾ। ਬੜਾ ਕੁਛ ਆ ਜਿਹੜਾ ਮੈਂ ਅਜੇ ਦੇਖਿਆ ਨਹੀਂ। ਮੈਂ ਹਵਾ ਵੀ ਨਹੀਂ ਦੇਖੀ, ਆਪਾਂ ਬੜਾ ਕੁਛ ਹੋਰ ਨਹੀਂ ਦੇਖਿਆ, ਤੇ ਜਿਹੜਾ ਕੁਛ ਦੇਖਿਆ ਨਹੀਂ ਵੀ ਉਹ ਹੁੰਦਾ ਹੀ ਨਹੀਂ। ਇਹ ਗੱਲ ਜਿਹੜੀ ਆ, ਇਹ ਜਿਨ੍ਹਾਂ ਨੇ ਸਾਡੇ ਜਿਹਨ ਵਿੱਚ ਦਿਮਾਗ 'ਚ ਵਸਾਉਣੀ ਸ਼ੁਰੂ ਕੀਤੀ ਹੋਈ ਹੈ, ਸੱਚੇ ਪਾਤਸ਼ਾਹ ਉਹਨਾਂ ਨੂੰ ਸਮੱਤ ਬਖਸ਼ੇ। ਆ ਕੱਲ ਪਰਸੋਂ ਦੀ ਗੱਲ ਹੈ, ਇੱਕ ਇਹੋ ਜਿਹੀ ਤਕਰਾਰ ਭਰੀ ਵੀਡੀਓ ਸੋਸ਼ਲ ਮੀਡੀਆ ਤੇ ਜਾਂ ਆਲੇ ਦੁਆਲੇ ਚੱਲ ਰਹੀ ਆ। ਉਹ ਨੌਜਵਾਨ ਬੱਚਾ, ਸਾਡੀ ਕੌਮ ਦਾ ਚੰਗਾ ਭਲਾ ਦਾੜਾ, ਬੜਾ ਸੋਹਣਾ ਫੱਬਦਾ ਨੌਜਵਾਨ ਸਿੱਖ, ਤੇ ਪੱਤਰਕਾਰ ਉਹਨੂੰ ਪੁੱਛ ਰਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ, ਬੇਟੇ ਦਾ ਜਿਹੜਾ ਕਾਲਜਾ ਕੱਢ ਕੇ ਜਦ ਉਹਦੇ ਕਹਿੰਦਾ ਉਹਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੁਖੜੇ ਵਿੱਚ, ਮੂੰਹ ਵਿੱਚ ਪਾ ਦਿੱਤਾ ਗਿਆ। ਇੰਨੀ ਗੱਲ ਸੁਣ ਕੇ ਉਹ ਕਹਿੰਦਾ ਤੂੰ ਦੇਖਿਆ, ਤੂੰ ਉੱਥੇ ਸੀ। ਜ਼ਮਾਨਾ ਕੈਸਾ ਆ ਗਿਆ, ਤੇ ਕਿਹੋ ਜਿਹੇ ਵੇਲੇ ਆ ਗਏ ਨੇ। ਹੁਣ ਤਾਂ ਫਿਰ ਆਉਣ ਵਾਲੇ ਸਮੇਂ 'ਚ ਸਾਨੂੰ ਭਾਈ ਘੇਰ ਕੇ ਪੁੱਛਣਗੇ ਕਿ ਜਿਹੜਾ ਤੁਸੀਂ ਕਹਿੰਦੇ ਹੋ ਵੀ ਬਾਬੇ ਨਾਨਕ ਨੇ ਤੇਰਾ ਤੋਲਤਾ ਸੀ, ਕਹਿਣਗੇ ਤੂੰ ਦੇਖਿਆ, ਤੂੰ ਉੱਥੇ ਸੀ। ਫਿਰ ਉਹ ਵੀ ਗੱਲ ਪੁੱਛਣਗੇ ਵੀ ਜਿਹੜਾ ਕਹਿੰਦੇ ਹੋ ਵੀ ਫਿਰ ਜਿਹੜਾ ਖੇਤ ਹਰਿਆ ਹੋ ਗਿਆ, ਕਹਿਣਗੇ ਲੈ ਐ ਕਿਵੇਂ ਹੋ ਜੂ, ਖੇਤ ਹਰਿਆ, ਤੂੰ ਉੱਥੇ ਸੀ, ਤੂੰ ਦੇਖਿਆ। ਫੇਰ ਗੱਲ ਇਹ ਵੀ ਆਉਣੀ ਹੈ ਵੀ ਜਿਹੜਾ ਕਹਿੰਦੇ ਹੋ ਮੱਕੇ ਗਏ ਸੀ, ਉੱਥੇ ਹੁਕਮ ਸੰਦੇਸ਼ ਦਿੱਤਾ, ਜਿਹੜਾ ਗੰਗਾ ਗਏ ਉੱਥੇ ਚੜ੍ਹਦੇ ਨੂੰ ਪਾਣੀ ਦੇਣ ਵਾਲੀ ਗੱਲ ਹੋਈ ਕਾਂਸੀ ਬਨਾਰਸ, ਵੀ ਉਹ ਵੀ ਝੂਠੀ ਆ। ਮਤਲਬ ਹਰ ਗੱਲ ਦੇ ਸਾਹਮਣੇ ਸਵਾਲੀਆ ਨਿਸ਼ਾਨ। ਇਹ ਤਾਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਜਿਹੜੀਆਂ, ਉਹਦੇ ਬਾਰੇ ਵੀ ਕਹਿਣਗੇ ਤੂੰ ਦੇਖਿਆ, ਕਿਉਂਕਿ ਦੇਖਿਆ ਤਾਂ ਕੁਛ ਵੀ ਨਹੀਂ। ਆਪਾਂ ਤਾਂ ਪੁਰਾਤਨ ਗ੍ਰੰਥਾਂ ਚੋਂ, ਸਾਡੇ ਇਤਿਹਾਸਕ ਸਰੋਤਾਂ ਵਿੱਚੋਂ ਪੜ੍ਹਿਆ। ਤੇ ਇੱਕ ਗੱਲ ਦੀ ਮੈਂ ਗਰੰਟੀ ਹੁਣੇ ਆਪਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਹਿ ਦਿੰਦਾ, ਗ੍ਰੰਥਾਂ ਬਾਰੇ, ਗ੍ਰੰਥਾਂ ਨੂੰ ਲਿਖਣ ਵਾਲਿਆਂ ਦੀ ਇੱਕ ਆਪਦੀ ਅਪਰੋਚ ਹੁੰਦੀ ਹੈ, ਇੱਕ ਆਪਦੀ ਸੀਮਾ ਹੁੰਦੀ ਹੈ। ਮੈਂ ਆਪ ਲਿਖਣ ਵਾਲਾ ਬੰਦਾ। ਮੈਂ ਖਾਲਿਸਤਾਨੀ ਖਾੜਕੂ ਸਿੱਖ ਸੰਘਰਸ਼ ਜਿਹੜਾ 1978 ਤੋਂ ਚੱਲਿਆ, ਇਹਦੇ ਉੱਤੇ ਬੜਾ ਕੁਝ ਲਿਖਿਆ, ਅਖਬਾਰਾਂ ਮੈਗਜ਼ੀਨਾਂ 'ਚ ਛਪਦੇ ਆ, ਕਿਤਾਬਾਂ ਵੀ ਲਿਖੀਆਂ। ਤੇ ਜਦੋਂ ਉਹ ਸਾਰਾ ਕੁਝ ਲਿਖਦੇ ਲਿਖਾਉਂਦੇ ਆ, ਖਾਸ ਤੌਰ ਤੇ ਸਿੱਖ ਸੰਘਰਸ਼ ਦੀਆਂ ਕਈ ਘਟਨਾਵਾਂ ਬਾਰੇ ਜਦੋਂ ਲਿਖੀਦਾ, ਬਾਅਦ ਵਿੱਚ ਕਿਸੇ ਸੱਜਣ ਪਿਆਰੇ ਦਾ ਫੋਨ ਆ ਜਾਂਦਾ ਕਿ ਘਮਾਣ ਸਾਹਿਬ ਆ ਗੱਲ ਇਉਂ ਨਹੀਂ, ਇਉਂ ਵਾਪਰੀ ਸੀਗੀ। ਤੇ ਜਦੋਂ ਉਹਨੂੰ ਕਹੀਦਾ ਵੀ ਮੈਨੂੰ ਫਲਾਣੇ ਨੇ ਦੱਸਿਆ, ਕਹਿੰਦਾ ਉਹਨੂੰ ਤਾਂ ਅਸੀਂ ਐਂ ਦੱਸਿਆ ਸੀ, ਮੈਂ ਵੀ ਉਹਦੇ ਨਾਲ ਹੀ ਸੀਗਾ। ਉਹ ਅੱਜ ਦੀਆਂ ਘਟਨਾਵਾਂ, ਹੁਣ ਦੀਆਂ ਘਟਨਾਵਾਂ ਬਾਰੇ ਟਪਲੇ ਖਾ ਜਾਂਦੇ ਆ। ਹੁਣ ਦੀਆਂ ਗੱਲਾਂ ਵਿੱਚ ਗੜਬੜ ਹੋ ਜਾਂਦੀ ਆ, ਔਰ ਦਿਲੋਂ ਚਾਹੁੰਦੇ ਆ ਸਗਾਂ ਤੇ ਵੀ ਸੱਚੀ ਗੱਲ ਲਿਖੀ ਜਾਵੇ। ਬੜੀ ਮਿਹਨਤ ਕਰੀਦੀ ਆ, ਬੜੀ ਭੱਜ ਦੌੜ ਕਰੀਦੀ ਆ, ਪੂਰਾ ਜ਼ੋਰ ਲਾ ਦਈਦਾ ਵੀ ਸੱਚ ਸਾਹਮਣੇ ਲੈ ਕੇ ਆਉਣਾ, ਝੂਠ ਨਹੀਂ ਲੈ ਕੇ ਜਾਣਾ। ਔਰ ਸੱਚ ਲਿਖਦੇ ਲਿਖਦੇ ਵੀ, ਹਕੀਕਤ ਲਿਖਦੇ ਵੀ ਜਦੋਂ ਗੜਬੜਾਂ ਹੋ ਜਾਂਦੀਆਂ ਨੇ, ਤੇ ਫਿਰ ਇੱਕ ਗੱਲ ਜਿਹੜੀ ਪਹਿਲੋਂ ਕਦੇ ਪੱਲੇ ਨਹੀਂ ਪਈ, ਉਹ ਹੁਣ ਪਈ ਹੈ। ਪਹਿਲਾਂ ਜਦੋਂ ਕੋਈ ਕਿਤਾਬ ਚੱਕਣੀ, ਬਚਪਨ ਤੋਂ ਹੀ ਸ਼ੌਂਕ ਸੀ ਕਿਤਾਬਾਂ ਪੜ੍ਹਨ ਦਾ, ਤੇ ਜਦੋਂ ਕੋਈ ਕਿਤਾਬ ਚੱਕਣੀ
ਕਿਤਾਬ ਵਿੱਚ ਸ਼ੁਰੂਆਤ ਵਿੱਚ ਲਿਖੇ ਹੁੰਦੀ ਆ ਭੂਮਿਕਾ। ਬਾਲੇ ਦਾ ਭਰਾ ਆਪਣੇ ਪੜ੍ਹਦੇ ਹੀ ਨਹੀਂ, ਪਰ ਪੜ੍ਹਿਆ ਕਰੋ। ਉਹਨੇ ਆਪ ਦਾ ਵਿਚਾਰੇ ਨੇ, ਕੁਝ ਲਿਖਣ ਵਾਲੇ ਨੇ ਵੀ ਲਿਖਿਆ ਹੁੰਦਾ, ਤੇ ਉਹਨੇ ਲਿਖਿਆ, ਕਿਤਾਬ ਲਿਖਣ ਵਾਲੇ ਨੇ, ਬਈ ਹਰੇਕ ਨੇ ਲਿਖਿਆ ਹੋਣਾ ਕਿ ਮੈਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ, ਪਰ ਜੇਕਰ ਕੋਈ ਗੱਲ ਗਲਤ ਹੋਵੇ, ਕੋਈ ਅੱਖਰ ਫੈਕਟ ਕੋਈ ਗਲਤ ਲਿਖਿਆ ਜਾਵੇ, ਤੱਤ ਗਲਤ ਲਿਖਿਆ ਜਾਵੇ, ਕਿਸੇ ਨੂੰ ਕੋਈ ਗੱਲ ਗਲਤ ਲੱਗੇ ਤਾਂ ਮੈਨੂੰ ਭਾਈ ਦੱਸਿਓ ਜ਼ਰੂਰ, ਮੈਂ ਅਗਲੇ ਜਿਹੜਾ ਐਡੀਸ਼ਨ ਆ ਉਹਦੇ 'ਚ ਸੋਧ ਕਰ ਦੂੰਗਾ। ਇਹ ਗੱਲ ਜਦੋਂ ਮੈਂ ਪਹਿਲਾਂ ਦੂਜੀਆਂ ਕਿਤਾਬਾਂ 'ਚ ਪੜ੍ਹਿਆ ਕਰਨੀ, ਮੈਂ ਕਿਆ ਕਰਨਾ, ਉਹੀ ਇਹ ਰਵਾਇਤੀ ਜੀ ਗੱਲ ਆਪਦੇ ਵੱਲੋਂ ਹੀ ਲਿਖ ਦਿੰਦੇ ਆ, ਬਈ ਜਿਵੇਂ ਮਤਲਬ ਬੰਦਿਆਂ ਨੂੰ ਕਈਆਂ ਨੂੰ ਆਦਤ ਹੁੰਦੀ ਆ, ਬਈ ਐਵੇਂ ਲਿਖ ਦਿੰਦੇ ਹੋਣੇ। ਮੈਂ ਇਹੀ ਮੰਨਿਆ ਸੀ ਸੱਚੀ ਗੱਲ, ਪਰ ਜਦੋਂ ਆਪ ਲਿਖਣ ਦੇ ਸੰਸਾਰ ਨਾਲ ਜੁੜੇ ਆ, ਹੁਣ ਪਤਾ ਲੱਗਿਆ ਵੀ ਇਹ ਦਿਲੋਂ ਲਿਖੀ ਹੁੰਦੀ ਹੈ ਗੱਲ, ਕਿਉਂਕਿ ਮੈਂ ਆਪ ਦਿਲੋਂ ਲਿਖਦਾ ਪੂਰਾ ਜ਼ੋਰ ਲਾ ਕੇ। ਜਦੋਂ ਜੂਨ 1984 ਦੇ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕੀਤੀ, ਵੀ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਲੜ ਕੇ ਜੂਝ ਕੇ ਸ਼ਹੀਦ ਹੋਏ ਨੇ, ਉਹ ਜਦੋਂ ਡਾਇਰੈਕਟਰੀ ਤਿਆਰ ਕਰ ਲਈ, ਤੇ ਉਦੋਂ ਇੱਕ ਦਿਮਾਗ 'ਚ ਘੁੰਡੀ ਫਸੀ ਹੋਈ ਸੀਗੀ ਵੀ ਇਹ ਸਾਰਾ ਕੁਝ ਸੱਚ ਵਾ, ਕਿਤੇ ਕੋਈ ਪੰਗਾ ਹੀ ਨਾ ਪੈ ਜੇ। ਉਹਦੇ ਵਾਸਤੇ ਅਸੀਂ ਮੂਹਰਲੇ ਪਾਸੇ ਉਹਦੇ ਲਿਖਿਆ ਵੀ ਜੇਕਰ ਕਿਸੇ ਨੂੰ ਕੋਈ ਭਾਈ ਵਾਧਾ ਘਾਟਾ ਲੱਗਦਾ ਉਹ ਸਾਨੂੰ ਦੱਸੇ। ਤੇ ਵਾਕਿਆ ਉਹ ਗੱਲ ਹੋਈ, ਬੜੇ ਸਾਨੂੰ ਫੋਨ ਆਏ, ਬੜੇ ਭਰਾ ਸਾਨੂੰ ਮਿਲੇ ਆ ਕੇ, ਉਹਨਾਂ ਨੇ ਦੱਸਿਆ 2006 ਦੀ ਗੱਲ ਆ ਜਦੋਂ ਪਹਿਲੀ ਵਾਰੀ ਐਡੀਸ਼ਨ ਛਾਪਿਆ। ਉਹ ਕਹਿੰਦੇ ਜੀ ਤੁਸੀਂ ਤਾਂ ਆਪਦੇ ਵੱਲੋਂ ਬਹੁਤ ਵਧੀਆ ਕੰਮ ਕੀਤਾ, ਪਰ ਆਹ ਬੰਦਾ ਦਰਬਾਰ ਸਾਹਿਬ 'ਚ ਨਹੀਂ ਸ਼ਹੀਦ ਹੋਇਆ ਸੀ, ਆਹ ਬੰਦਾ ਫਾਈਟਰ ਨਹੀਂ ਸੀ, ਤੁਸੀਂ ਇਕੱਲੇ ਫਾਈਟਰਾਂ ਦੀ ਬਣਾਉਣ ਲੱਗੇ ਹੋ ਨਾ, ਇਹ ਫਾਈਟਰ ਨਹੀਂ ਸੀਗਾ, ਇਹ ਤਾਂ ਵੈਸੇ ਵਿਚਾਰਾ ਇਹ ਤਾਂ। ਤੇ ਉਹ ਕਈਆਂ ਬਾਰੇ ਸਾਨੂੰ ਉਦੋਂ ਪਤਾ ਜਿਹਾ ਲੱਗਿਆ, ਤੇ ਫਿਰ 3 ਐਡੀਸ਼ਨ ਛਪ ਚੁੱਕੇ ਆ, ਹੁਣ ਚੌਥਾ ਮੈਂ ਫਿਰ ਤਿਆਰੀ ਕਰੀ ਫਿਰਦਾ ਹੈਗਾ, ਕਿਉਂਕਿ ਹੁਣ ਮਾਇਆ ਦਾ ਗੱਫਾ ਕਿਸੇ ਪਾਸੋਂ ਫਿਰ ਭਰਾ ਨੇ ਕਿਸੇ ਨੇ ਹਾਮੀ ਭਰੀ ਆ, ਤੇ ਸਾਡੇ ਇਹੋ ਜਿਹੇ ਜਿਹੜੇ ਕੌਮੀ ਪ੍ਰੋਜੈਕਟ ਹੁੰਦੇ ਆ ਇਹ ਬਾਹਲੇ ਐਂ ਫਸਦੇ ਹੁੰਦੇ ਆ, ਜਿਵੇਂ ਆ TV 84 ਆ। ਹੋਣਾ ਤਾਂ ਇਹ ਚਾਹੀਦਾ ਵੀ ਸਾਰੀ ਦੁਨੀਆ ਦੇ ਵਿੱਚ ਇੰਨਾ ਇਹਦਾ ਕੰਮ ਹੋਵੇ, ਸਾਰੀ ਦੁਨੀਆ ਦੇਖੇ ਸੁਣੇ, ਤੇ ਉਹ ਬੱਲੇ ਬੱਲੇ ਹੋਵੇ ਵੀ ਲਓ ਵੀ ਸਿੱਖ ਕੌਮ ਦਾ ਆਪ ਦਾ ਮੀਡੀਆ, ਸੱਚੀ ਗੱਲ ਕਰਨ ਵਾਲਾ ਮੀਡੀਆ। ਪਰ ਸਾਡੇ ਕੋਲੇ ਜਿਹੜੇ ਮਾਇਕ ਸਰੋਤ ਘੱਟ ਹੁੰਦੇ ਨੇ, ਜਦੋਂ ਕਿਸੇ ਪਾਸਿਓਂ 4 ਪੈਸੇ ਇਧਰੋਂ ਉਧਰੋਂ ਭਾਈਚਾਰੇ 'ਚੋਂ ਦਸਵੰਧ ਮਿਲਦਾ ਤਾਂ ਕੰਮ ਉਹੋ ਜਿਹਾ ਵੱਧ ਜਾਂਦਾ। ਸੋ ਜਿਹੜੀ ਉਹ ਸ਼ਹੀਦੀ ਡਾਇਰੈਕਟਰੀ ਦੀ ਮੈਂ ਗੱਲ ਕਰਦਾ, ਉਹ ਹੁਣ ਮੈਂ ਚੌਥਾ ਐਡੀਸ਼ਨ ਛਾਪਣ ਦੀ ਪੂਰੀ ਤਿਆਰੀ ਕਰੀ ਫਿਰਦਾ, ਤੇ ਮੈਂ ਕਈ ਵਾਰ ਲੋਕਾਂ ਨੂੰ, ਸੰਗਤ ਨੂੰ ਕਹਿ ਚੁੱਕਿਆ ਵੀ ਜੇ ਕਿਸੇ ਨੇ ਭਾਈ ਕਰੈਕਸ਼ਨ ਕਰਾਉਣੀ ਹੈ ਤਾਂ ਉਹ ਕਰਵਾ ਲਵੇ। ਹੁਣ ਇਹੋ ਜਿਹੀਆਂ ਗੱਲਾਂ ਸਾਡੇ ਪੁਰਾਤਨ ਗ੍ਰੰਥ ਜਿਹੜੇ ਲਿਖਣ ਵਾਲੇ ਆ, ਉਹਨਾਂ ਨੇ ਵੀ ਲਿਖੀਆਂ ਨੇ ਆਪਦੇ ਗ੍ਰੰਥਾਂ ਦੇ ਵਿੱਚ, ਚਾਹੇ ਉਹ ਗੁਰਪ੍ਰਤਾਪ ਸੂਰਜ ਗ੍ਰੰਥ ਆ, ਚਾਹੇ ਕੋਈ ਹੋਰ ਗ੍ਰੰਥ। ਤੇ ਭਾਈ ਜਿਹੜੇ ਆਪਣੇ ਕਾਹਨ ਸਿੰਘ ਨਾਭਾ ਆ, ਭਾਈ ਕਾਹਨ ਸਿੰਘ ਨਾਭਾ ਨੇ ਤਾਂ ਇੱਕ ਜਿਹੜੀ ਗੁਰਮਤ ਮਾਰਤੰਡ ਨਾਂ ਦਾ ਗ੍ਰੰਥ ਆ ਨਾ, ਉਹਦੇ ਮੂਹਰੇ 23-24 ਪੇਜ ਇਸੇ ਗੱਲ ਤੇ ਹੀ ਲਾਤੇ ਕਿ ਫਲਾਨੇ ਗ੍ਰੰਥ ਇੱਥੇ ਗੜਬੜਾ, ਫਲਾਨੇ ਗ੍ਰੰਥ ਇੱਥੇ ਗੜਬੜਾ। ਪਰ ਇਹਨਾਂ ਗੜਬੜਾ ਦੇ ਬਾਵਜੂਦ ਉਹਨਾਂ ਨੂੰ ਓਰੀਜਨਲ ਜਿਹਨੂੰ ਉਵੇਂ ਦਾ ਉਵੇਂ ਰੱਖੀ ਚੱਲੀਏ, ਥੱਲੇ ਲਿਖ ਦਿਆ ਕਰੀਏ ਵੀ ਆਹ ਗੱਲ ਠੀਕ ਨਹੀਂ ਲਿਖੀ ਹੋਈ ਲਿਖਾਰੀ ਨੇ। ਤੇ ਇਵੇਂ ਹੀ ਭਾਈ ਵੀਰ ਸਿੰਘ ਨੇ ਕੀਤਾ। ਭਾਈ ਵੀਰ ਸਿੰਘ ਨੇ ਜਦੋਂ ਗੁਰਪ੍ਰਤਾਪ ਸੂਰਜ ਗ੍ਰੰਥ ਨਵੇਂ ਸਿਰੋਂ ਛਾਪਿਆ, ਉਹਨਾਂ ਨੇ ਦੇਖਿਆ ਕਿ ਗਿਆਨੀ ਗਿਆਨ ਸਿੰਘ ਕਈ ਥਾਂ, ਭਾਈ ਸੰਤੋਖ ਸਿੰਘ ਜੀ ਕਈ ਥਾਂ ਤੇ ਟਪੜਾ ਖਾ ਗਏ। ਤੇ ਜਦੋਂ ਅਸੀਂ ਹੁਣ ਉਹ ਤਾਂ ਜਿਹੜਾ ਦੂਜਾ ਬੰਦਾ ਜਿਹਨੇ ਕੰਮ ਹੀ ਨਹੀਂ ਕੀਤਾ ਕੋਈ, ਉਹ ਤਾਂ ਕਹਿ ਸਕਦਾ ਐਂ ਕਿਵੇਂ ਹੋ ਸਕਦਾ ਜੀ, ਗਲਤ ਹੋ ਜਾਵੇ, ਐਂ ਕਿਵੇਂ ਗਲਤ ਲਿਖਿਆ ਜਾ ਸਕਦਾ, ਐਂ ਕਿਵੇਂ ਹੋਊਗੀ। ਪਰ ਭਾਈ ਜਿਹੜਾ ਕੰਮ ਕਰਦਾ ਸਾਡੇ ਵਰਗੇ ਨੂੰ, ਸਾਨੂੰ ਪਤਾ ਵੀ ਇਹ ਗਲਤੀਆਂ ਗੜਬੜਾਂ ਹੋਣੀਆਂ ਕੋਈ ਐਡੀ ਵੱਡੀ ਗੱਲ ਨਹੀਂ, ਇਹ ਤਾਂ ਬੜੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ। ਤੇ ਕਈ ਵਾਰੀ ਤਾਂ ਇਹੋ ਜਿਹੀਆਂ ਹਾਸੋਹੀਣੀਆਂ ਸਥਿਤੀਆਂ ਪੈਦਾ ਹੁੰਦੀਆਂ ਨੇ, ਲਿਖਦਿਆਂ ਕਰਦਿਆਂ ਬੋਲਦਿਆਂ, ਕਈ ਵਾਰ ਦੁੱਖਦਾਇਕ ਗੱਲਾਂ ਵੀ ਪੈਦਾ ਹੋ ਜਾਂਦੀਆਂ ਨੇ, ਅਰਥ ਦੇ ਅਨਰਥ ਹੋ ਜਾਂਦੇ ਨੇ, ਤੇ ਬੜੀ ਔਖ ਭਰੀ, ਬੜੀ ਸੰਤਾਪ ਭਰੀ, ਬੜੀ ਸੰਕਟ ਵਾਲੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਇਹ ਸੌਖਾ ਜਿਹਾ ਕੰਮ ਨਹੀਂ ਹੈ। ਧੰਨਵਾਦ ਕਰੀਏ ਪਿਛਲੇ ਸਮੇਂ ਦੇ ਉਹਨਾਂ ਸਾਰੇ ਲਿਖਾਰੀਆਂ ਦਾ ਜਿਨ੍ਹਾਂ ਨੇ ਲਿਖਿਆ। ਉਹ ਭਾਈ ਅਸੀਂ ਤਾਂ ਮੁਸਲਮਾਨਾਂ ਦੇ ਲਿਖੇ ਹੋਏ ਜਿਹੜੇ ਲਿਖਾਰੀ ਮੁਸਲਮਾਨ ਸੀਗੇ, ਜਿਹੜਾ ਉਹਨਾਂ ਨੇ ਸਿੱਖਾਂ ਬਾਰੇ ਲਿਖਿਆ, ਅਸੀਂ ਗੋਰਿਆਂ ਨੇ ਜਿਹੜਾ ਸਾਡੇ ਬਾਰੇ ਲਿਖਿਆ, ਹੋਰਨਾਂ ਕੌਮਾਂ ਧਰਮਾਂ ਦੇ ਬੰਦਿਆਂ ਨੇ ਲਿਖਿਆ, ਉਹਨਾਂ ਦੇ ਵਿੱਚੋਂ ਲੱਭ ਕੇ ਆਪਦੇ ਕੰਮ ਦੀ ਗੱਲ ਕੱਢ ਲੈਂਦੇ ਆ। ਭਾਈ ਜਿਹੜਾ ਅਬਦਾਲੀ ਸੀਗਾ, ਅਹਿਮਦ ਸ਼ਾਹ ਅਬਦਾਲੀ, ਉਹ ਕਾਜੀ ਨੂਰ ਮੁਹੰਮਦ ਨੂੰ, ਗਜਾਬੇ ਦੇ ਪੀਰ ਨੂੰ ਲਿਆਇਆ ਨਾਲ ਵੀ, ਚੱਲ ਮੈਂ ਉੱਥੇ ਹਿੰਦੁਸਤਾਨ ਤੇ ਅਟੈਕ ਕਰਨ ਚੱਲਿਆ ਤੇ ਤੂੰ ਸਾਰੀ ਦਾਸਤਾਨ ਲਿਖੀ। ਖਾਸ ਤੌਰ ਦੇ ਉੱਤੇ ਕਹਿੰਦਾ ਮੈਂ ਖਾਲਸਾ ਪੰਥ ਦਾ ਕੰਢਾ ਕੱਢ ਕੇ ਆਉਣਾ। ਉਹ ਕਿਹੜਾ ਕੰਢਾ ਕੱਢਣਾ ਸੀ, ਕੱਢਦਾ ਸਿੰਘਾਂ ਨੇ ਕੰਢਾ ਉਹਦਾ। ਤੇ ਜਦੋਂ ਉਹਨੇ ਇੱਥੇ ਪੰਜਾਬ ਦੇ ਵਿੱਚ ਸਿੱਖਾਂ ਨਾਲ ਮੱਥਾ ਲੱਗਿਆ, ਜਦੋਂ ਸਾਡੇ ਪੁਰਖਿਆਂ ਨੇ, ਸਾਡੇ ਬਜ਼ੁਰਗਾਂ ਨੇ ਉਹਨੂੰ ਦਿਖਾਇਆ ਝੰਡੀ ਦਾ ਭੌਣ, ਤੇ ਫਿਰ ਦੇਖੇ ਤਾਂ ਠਾਂ। ਤੇ ਉਹਨੂੰ ਭਾਈ ਜਦੋਂ ਲਿਖਣਾ ਸੀ ਸਾਰਾ, ਉਹਨੇ ਜਿਹੜਾ ਕਾਜੀ ਨੂਰ ਮੁਹੰਮਦ ਨੇ ਜੰਗਨਾਮਾ ਲਿਖਿਆ ਨਾ, ਉਹ ਕਦੇ ਦੇਖਿਓ ਪੜ੍ਹਿਓ, ਉਹਦੇ ਸਾਰੇ ਅਧਿਆਏ ਜਿਹੜੇ ਉਹਨੇ ਲਿਖੇ, ਇੱਕ ਅਧਿਆਏ ਫਿਰ ਉਹਨੇ ਆਪਦੇ ਮਨਮਰਜ਼ੀ ਦਾ ਲਿਖਣਾ ਸੀ। ਜਿਹੜਾ ਉਹਨੇ ਆਪਦੀ ਮਨਮਰਜ਼ੀ ਦਾ ਲਿਖਿਆ, ਉਹਦੇ 'ਚ ਲਿਖਿਆ ਵੀ ਮੈਂ ਸਾਰੇ ਇਸ ਜਿਹੜੀ ਲਿਖਿਆ ਜੰਗਨਾਮਾ, ਇਹਦੇ 'ਚ ਸਾਗ ਲਿਖਿਆ ਸਿੱਖਾਂ ਨੂੰ, ਵੀ ਸਾਗ ਮਤਲਬ ਕੁੱਤੇ, ਪਰ ਕਹਿੰਦਾ ਇਹ ਸਾਗ ਨਹੀਂ, ਇਹ ਸਿੰਘ ਨੇ। ਕਹਿੰਦਾ ਜਦੋਂ ਨੇਜਾ ਫੜਦੇ ਆ ਹਿੰਦ ਤੋਂ ਸਿੰਧ ਤੱਕ ਮਾਰ ਕਰਦੇ ਆ। ਤੇ ਇਹ ਕਹਿੰਦਾ ਬਜ਼ੁਰਗ ਔਰਤ ਨੂੰ
ਜਿਹੜੀ ਕੋਈ ਵੱਡੀ ਉਮਰ ਦੀ ਤ੍ਰੀਮਤ ਹੋਵੇ, ਮਾਈ ਹੋਵੇ, ਉਹਨੂੰ ਬੜਾ ਸਤਿਕਾਰ ਨਾਲ ਉਹਦਾ ਨਾਂ ਲੈਂਦੇ ਆ, ਉਹਨੂੰ ਕਹਿੰਦੇ ਆ ਬੁੱਢੀਏ ਸਾਈਡ ਤੇ ਹੋ ਜਾ। ਇਵੇਂ ਹੀ ਹਰ ਗੱਲ ਦੇ ਵਿੱਚ ਉਹਨੇ ਸਾਡੀ ਕੌਮ ਦਾ, ਸਾਡੇ ਪੁਰਖਿਆਂ ਦਾ ਜਿਹੜਾ ਚੰਗਾ ਪੱਖ ਆ ਉਹ ਸਾਰਾ ਦੱਸਿਆ ਕਿ ਕਿਵੇਂ ਇਹ ਜਿਹੜੇ ਸਿੱਖ ਨੇ ਇਹ ਅਖਲਾਕੀ ਬੰਦੇ ਨੇ, ਕਿਵੇਂ ਇਹ ਕਿਰਦਾਰ ਵਾਲੇ ਬੰਦੇ ਆ, ਕਿਵੇਂ ਇਹਨਾਂ ਦਾ ਜਿਹੜਾ ਹੈਗਾ ਵੱਡਾ ਵਡੇਰਾ ਸਾਡੇ ਗੁਰੂ ਨਾਨਕ ਪਾਤਸ਼ਾਹ, ਹਰ ਗੱਲ ਜਿੰਨੀ ਉਹਨੂੰ ਲੱਭੀ ਉਹਨੇ ਲਿਖੀ। ਹੁਣ ਜਿਹੜੀ ਗੱਲ ਸਾਨੂੰ ਚਾਹੀਦੀ ਆ, ਜਿਹੜਾ ਉਹਨੇ ਪਹਿਲਾਂ ਲਿਖਿਆ, ਸਾਨੂੰ ਗਾਲਾਂ ਹੀ ਲਿਖੀਆਂ ਹੋਈਆਂ, ਸਾਨੂੰ ਭੰਡਣਾ ਹੀ ਆ ਜਦੋਂ ਆਇਆ ਹੀ ਦੁਸ਼ਮਣ ਨਾਲ ਉਹਨੂੰ ਤਾਂ ਅਸੀਂ ਘੱਟ, ਠੀਕ ਆ ਬਈ ਇਹ ਵੀ ਗੱਲ ਲਿਖੀ ਹੈ, ਪਰ ਜਿਹੜਾ ਸਾਡੇ ਕੰਮ ਵਾਲਾ ਹਿੱਸਾ ਨਾ, ਉਸ ਅਸੀਂ ਜਵਾਨੀ ਰੱਟੇ ਲਈ ਫਿਰਦੇ ਆ। ਉਹਨੇ ਐਂ ਕਿਹਾ, ਸਾਡੇ ਬਾਰੇ ਐਂ ਕਿਹਾ ਕਾਜੀ ਨੂਰ ਮੁਹੰਮਦ ਨੇ। ਹੁਣ ਉਹਦਾ ਗ੍ਰੰਥ ਉਹਨੇ ਆਪਦੇ ਨਜ਼ਰੀਏ ਤੋਂ ਲਿਖਿਆ ਸੀ। ਇਵੇਂ ਹੀ ਤੌਜ਼ਕੇ ਜਹਾਂਗੀਰੀ ਵਿੱਚ ਸਾਡੇ ਬਾਰੇ ਕੀ ਲਿਖਿਆ ਹੋਇਆ, ਬੜੇ ਬਹੁਤ ਗ੍ਰੰਥ ਨੇ ਉਹਨਾਂ ਦੇ, ਅਰਬੀ ਫਾਰਸੀ 'ਚ ਜ਼ਿਆਦਾ, ਮੁਸਲਮਾਨਾਂ ਦੇ, ਪਠਾਣਾ ਦੇ, ਹੋਰਾਂ ਦੇ ਲਿਖੇ ਆ, ਜਿਹੜੇ ਗੋਰਿਆਂ ਨੇ ਬੜੇ ਲਿਖੇ ਆ, ਮਕਾਲਫ ਨੇ ਲਿਖਿਆ, ਹੋਰਾਂ ਨੇ ਜਿਹੜੇ ਹੁਣ ਆਪਦੇ ਲਿਖਦੇ ਲਿਖਦੇ ਜਿਹੜਾ ਸਾਡੇ ਬਾਰੇ ਉਹ ਜ਼ਿਕਰ ਕਰਦੇ ਆ ਜਾਂ ਸਾਡੀ ਕੋਈ ਗੱਲ ਕਰਦੇ ਆ, ਸਾਡੀ ਕੌਮ ਦੀ ਜਾਂ ਪੰਜਾਬ ਦੇ ਹਾਲਾਤ, ਮੁਹੰਮਦ ਲਤੀਫ ਦਾ ਪੰਜਾਬ ਦਾ ਇਤਿਹਾਸ ਜਿਹੜਾ ਹੈਗਾ, ਹੁਣ ਜਦੋਂ ਉਹ ਲਿਖਾਰੀ ਹੁੰਦਾ ਨਾ, ਜਿਹੜਾ ਉਹ ਆਪਦੇ ਨਜ਼ਰੀਏ ਤੋਂ ਲਿਖ ਰਿਹਾ ਹੁੰਦਾ, ਆਪਣਾ ਵਿੱਚ ਕੰਮ ਕੀ ਹੁੰਦਾ, ਵਿੱਚੋਂ ਆਪਾਂ ਆਪਦੇ ਕੰਮ ਦੀ ਗੱਲ ਲੱਭ ਕੇ ਲਿਖਣੀ ਹੁੰਦੀ ਹੈ। ਕਿੱਥੇ ਤਾਂ ਇਹ ਹਾਲ ਆ ਸਾਡਾ ਕਿ ਦੂਜੀਆਂ ਕੌਮਾਂ ਦੇ, ਦੂਜਿਆਂ ਲੋਕਾਂ ਦੇ ਲਿਖੇ ਹੋਏ ਦੇ ਵਿੱਚੋਂ ਚੀਜ਼ਾਂ ਲੱਭ ਲੱਭ ਕੇ ਆਪਦੇ ਧਰਮ ਦੀਆਂ, ਆਪਦੇ ਲੋਕਾਂ ਦੀਆਂ ਅਸੀਂ ਡੰਗ ਸਾਰਦੇ ਹਾਂ। ਤੇ ਕਿੱਥੇ ਉਹ ਬੰਦੇ ਜਿਨ੍ਹਾਂ ਨੇ ਮਿੱਥ ਕੇ ਲਿਖਿਆ ਕਿ ਮੈਂ ਸਿੱਖ ਧਰਮ ਬਾਰੇ ਲਿਖਣਾ, ਤੇ ਜਿਹੜੀਆਂ ਗਲਤੀਆਂ, ਜਿਹੜੀਆਂ ਬਲੰਡਰ ਮਿਸਟੇਕਸ ਸਾਡੇ ਖਿਲਾਫ ਉਹ ਜਿਹੜੇ ਸਾਡੇ ਦੂਜੇ ਸੀਗੇ, ਜਿਵੇਂ ਆ ਕਾਜੀ ਨੂਰ ਮੁਹੰਮਦ ਵਾਲੀ ਮੈਂ ਗੱਲ ਦੱਸਦਾ ਵੀ ਉਹਨੇ ਕੁੱਤੇ ਲਿਖਿਆ ਸਾਨੂੰ, ਜਿਹੋ ਜਿਹੀਆਂ ਭੈੜੀਆਂ ਭੱਦੀਆਂ ਗੱਲਾਂ ਜਹਾਂਗੀਰ ਨੇ ਘੱਟ ਕੀਤੀ ਆ, ਕਹਿੰਦਾ ਝੂਠ ਦੀ ਦੁਕਾਨ ਆ ਸਿੱਖ ਧਰਮ ਦੇ ਬਾਰੇ ਉਹਨੇ ਲਿਖਿਆ ਸੀ, ਪਰ ਅਸੀਂ ਉਹਦਾ ਵੀ ਜ਼ਿਕਰ ਕਰਦੇ ਰਹਿੰਦੇ ਆ ਨਾ। ਤੇ ਜੇਕਰ ਅਸੀਂ ਦੂਜਿਆਂ ਦੇ ਲਿਖੇ ਹੋਏ ਗਲਤ ਦੇ ਸਮੇਤ ਆਪਦੀ ਚੀਜ਼ ਵਿੱਚੋਂ ਲੱਭ ਲੈਂਦੇ ਆ ਵੀ ਸਾਡਾ ਜ਼ਿਕਰ ਤਾਂ ਕੀਤਾ ਨਾ, ਅਸੀਂ ਉਸ ਜ਼ਿਕਰ ਤੋਂ ਅੱਗੇ ਆਪਦੀ ਗੱਲ ਬਣਾਉਂਦੇ ਆ। ਜੇਕਰ ਅਸੀਂ ਦੂਜਿਆਂ ਦੇ ਵਿੱਚੋਂ ਇਹ ਚੀਜ਼ਾਂ ਲੈ ਲੈਂਦੇ ਆ ਤਾਂ ਫਿਰ ਭਾਈ ਜਿਹੜੇ ਸਾਡੇ ਆਪਦੇ ਰਾਈਟਰ ਨੇ, ਇਹਨਾਂ ਦਾ ਵੀ ਅਸੀਂ ਪ੍ਰਵਾਨ ਕਰੀਏ ਤੇ ਕਰੀਏ ਇੱਕ ਗੱਲ ਹੋਰ ਵੀ, ਅੱਖਾਂ ਖੋਲ ਕੇ ਰੱਖੀਏ। ਜਿਵੇਂ ਭਾਈ ਵੀਰ ਸਿੰਘ ਨੇ ਖੋਲੀਆਂ ਨੇ ਇੱਥੇ, ਹੁਣ ਤੱਕ ਕਹਿੰਦੇ ਲੈ ਉਹਨੂੰ ਕੀ ਪਤਾ ਸੀ, ਭਾਈ ਵੀਰ ਸਿੰਘ ਨੂੰ ਕੀ ਪਤਾ ਸੀ, ਭਾਈ ਕਾਹਨ ਸਿੰਘ ਨਾਭੇ ਨੂੰ ਕੀ ਪਤਾ ਸੀ, ਭਾਈ ਪਿਛਲਿਆਂ ਨੂੰ ਕਾਹਨੂੰ ਪਤਾ ਸੀ, ਜੋ ਕੁਝ ਪਤਾ ਸੀ ਆ ਹੁਣੇ ਹੀ ਪਤਾ ਲੱਗਿਆ। ਤਾਂ 2-3 ਸਾਲ ਤੋਂ ਅੱਖਾਂ ਜਿਹੀਆਂ ਖੁੱਲੀਆਂ ਰਹਿ ਗਈਆਂ ਕੌਮ ਦੀਆਂ, ਜਦੋਂ ਤੁਸੀਂ ਜਾਗੇ ਉਹ ਪਹਿਲਾਂ ਤਾਂ ਸਾਰੇ ਕਮਲੀ ਤੁਰੇ ਫਿਰਦੇ ਸੀ। ਉਹ ਕੋਈ ਰੱਬਾ ਇੰਨਾ ਸਿਆਣਾ ਬਣਾ ਹੋਵੇ, ਇੰਨਾ ਸਿਆਣਾ ਬਣਾ ਵੀ ਕੋਈ ਬਣਾ ਜਿਹੜਾ ਸਾਡੀ ਸਾਰੀ ਕੌਮ ਦੀ ਜਖਣਾ ਹੀ ਪੱਟ ਕੇ ਸਿੱਟ ਦੇਵੇ, ਇੰਨਾ ਸਿਆਣਾ। ਵਾਹਿਗੁਰੂ ਵਾਹਿਗੁਰੂ, ਤੌਬਾ ਕਰਾਤੀ। ਔਰ ਗੱਲ ਇਹ ਹੈ ਕਿ ਵਾਕਿਆ ਹੀ ਉਹਨਾਂ ਗ੍ਰੰਥਾਂ ਦੇ ਵਿੱਚ ਕਈ ਇਹੋ ਜਿਹੇ ਗੱਲਾਂ ਹੈਗੀਆਂ ਨੇ, ਜਿਵੇਂ ਕਾਜੀ ਨੂਰ ਮੁਹੰਮਦ ਦੇ ਜੰਗਨਾਮੇ 'ਚ ਗੱਲਾਂ ਗਲਤ ਨੇ, ਜਿਵੇਂ ਹੋਰਾਂ 'ਚ ਇਵੇਂ ਇਹਨਾਂ 'ਚ ਵੀ ਗਲਤ ਨੇ, ਪਰ ਉਹਨਾਂ ਨੇ ਕਿਹੜਾ ਕਿਹਾ ਵੀ ਅੱਖਰ ਅੱਖਰ ਸੱਚ ਆ। ਇਹ ਕਿਹੜਾ ਧੁਰਕੀ ਬਾਣੀ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ। ਬਾਕੀ ਸਾਰੇ ਜਿੰਨੇ ਵੀ ਗ੍ਰੰਥ ਨੇ ਉਹ ਸਾਡੇ ਲਈ ਸਤਿਕਾਰਯੋਗ ਨੇ, ਪੋਥੀਆਂ ਨੇ, ਸੰਭਾਲ ਕੇ ਰੱਖੀਏ, ਪਰ ਵਿੱਚੋਂ ਜਿੱਥੇ ਜਿੱਥੇ ਗੜਬੜ ਆ, ਜਿੱਥੇ ਜਿੱਥੇ ਗਲਤ ਗੱਲ ਆ ਨਾ, ਉਹਨੂੰ ਛੱਡ ਦਈਏ। ਤੇ ਬਾੜੇ ਆਮ ਲੋਕਾਂ ਨੇ ਇਹ ਚੀਜ਼ਾਂ ਪੜ੍ਹਨੀਆਂ ਸੁਣਨੀਆਂ ਵੀ ਨਹੀਂ ਹੁੰਦੀਆਂ, ਸਾਰੇ ਕਿੱਥੇ ਗ੍ਰੰਥ ਪੜ੍ਹਦੇ ਆ। ਤੇ ਜਿਹੜੇ ਗੁਣੀ ਗਿਆਨੀ ਪ੍ਰਚਾਰਕ, ਜਿਹੜੇ ਵੱਡੇ ਲੋਕ ਹੁੰਦੇ ਆ ਕੌਮਾਂ ਦੇ, ਉਹ ਉਹਨਾਂ ਦੇ ਵਿੱਚੋਂ ਚੰਗੀ ਚੰਗੀ ਗੱਲ ਲੱਭ ਕੇ ਪੰਥ ਦੇ ਸਾਹਮਣੇ ਰੱਖਣ। ਜਦੋਂ ਆਪਣੇ ਘਰ 'ਚ ਕੋਈ ਬਜ਼ੁਰਗ ਬੈਠਾ ਹੁੰਦਾ, ਉਹਦੇ ਕੋਲੇ ਦਾਦੇ ਦਾਦੀਆਂ, ਪੋਤੇ ਪੋਤੀਆਂ ਸਾਰੇ ਜਦੋਂ ਘਰ ਦੇ ਲੰਘ ਲੈਣਾ, ਹੁਣ ਤਾਂ ਚਲੋ ਉਹ ਜਿਹਾ ਰਿਵਾਜ਼ ਨਹੀਂ, ਅਸੀਂ ਬਚਪਨ ਜਿਹੋ ਜਿਹਾ ਮਾਣਿਆ, ਉਹ ਰਾਤ ਨੂੰ ਸਿਆਲਾਂ ਦੇ ਵਿੱਚ ਬਾਪੂ ਦੀ ਰਜਾਈ 'ਚ ਵੜ ਕੇ ਬੈਠਣ ਦਾ ਤਾਂ ਨਜ਼ਾਰਾ ਹੀ ਬੜਾ ਹੋਰ ਸੀ, ਉਹ ਗੱਲਾਂ ਬਾਤਾਂ ਹੀ ਹੋਰ ਸੀ, ਉਹ ਮਜ਼ਾ ਹੀ ਕੁਛ ਹੋਰ ਸੀ। ਪਿੰਡਾਂ ਦੇ ਵਿੱਚ ਜਦੋਂ ਸਿਆਲਾਂ ਦੇ ਵਿੱਚ ਠੱਕਾ ਵੱਜਣਾ, ਕੱਚੇ ਮਕਾਨ ਹੁੰਦੇ ਸੀ ਤੇ ਵਿੱਚੇ ਚੂਹੇ ਭੱਜੇ ਫਿਰਦੇ ਸੀ ਉੱਪਰੋਂ ਟਾਂਟ ਦੇ ਉੱਤੋਂ, ਕਦੇ ਕੁਛ ਡਿੱਗ ਪਿਆ ਕਦੇ ਕੁਛ ਡਿੱਗ ਪਿਆ। ਉਹੋ ਜਿਹੇ ਦਿਨਾਂ ਦੇ ਵਿੱਚ ਉਹੋ ਜਿਹੇ ਘਰਾਂ ਦੇ ਵਿੱਚ ਸਿੱਖੀ ਬੜੀ ਬਲਵਾਨ ਸੀ। ਅੱਜ ਕੱਲ੍ਹ ਵਾਂਗੂ ਸਾਫ਼ ਸੁਥਰੇ ਕੱਪੜੇ ਦਾ ਭਾਵੇਂ ਘੱਟ ਹੁੰਦੇ ਸੀ, ਗਰੀਬੀ ਸੀਗੀ, ਪੈਸਾ ਘੱਟ ਹੁੰਦਾ ਸੀ ਘਰਾਂ 'ਚ। ਅੱਜ ਪੈਸੇ ਬੜੇ ਆ, ਗੁਰਦੁਆਰੇ ਬੜੇ ਪੱਕੇ ਆ, ਪਰ ਸਿੱਖਾਂ ਦਾ ਆਪਾਂ ਨੂੰ ਪਤਾ ਹੀ, ਉਦੋਂ ਗੁਰਦੁਆਰੇ ਕੱਚੇ ਹੁੰਦੇ ਸੀਗੇ। ਪਰ ਸਵੇਰੋਂ ਸਾਜਰੇ ਜਦੋਂ ਮਾਈਆਂ ਨੇ ਚੱਕੀ ਝੋਣੀ ਜਾਂ ਕੋਈ ਹੋਰ ਕੰਮ ਕਰਨਾ, ਤਾਂ ਜਦੋਂ ਗੁਰਦੁਆਰੇ ਦੇ ਵਿੱਚੋਂ ਆਵਾਜ਼ ਆਉਣੀ ਜਾਂ ਟੱਲੀ ਖੜਕਦੀ ਹੁੰਦੀ ਸੀ, ਸ਼ਾਮ ਨੂੰ ਘੰਟੀ ਹਾਲ ਖੜਕਣੀ ਤੇ ਸ਼ੰਖ ਵੱਜਣਾ, ਜਾਂ ਫਿਰ ਭੱਜੇ ਜਾਣਾ ਵੀ ਗੁਰਦੁਆਰਾ ਸਾਹਿਬ ਤੋਂ ਕੁਛ ਮਿਲੂਗਾ, ਪ੍ਰਸ਼ਾਦ ਪਾਣੀ ਮਿਲੂਗਾ। ਉਹ ਜਿਹੜੀਆਂ ਸਧਾਰਨਤਾ ਦੇ ਵਿੱਚੋਂ ਹੀ ਸਿੱਖਾਂ ਨੇ ਸਿੱਖੀ ਸਿੱਖ ਜਾਣੀ ਹੁੰਦੀ ਸੀ। ਅੱਜ ਸਾਡੇ ਕੋਲੇ ਬੜੇ ਸਾਧਨ ਨੇ, ਕੰਪਿਊਟਰ ਵਾ, YouTube ਆ, ਬੜੇ ਬੜੇ ਵਿਦਵਾਨ ਨੇ, ਪਰ ਅੱਜ ਅਸੀਂ ਭੱਠੀ 'ਚ ਪੈ ਦਾਣੇ ਵਾਂਗੂ ਭੁੱਜਦੇ ਫਿਰਦੇ ਹਾਂ। ਉਦੋਂ ਸ਼ਾਂਤੀ ਜੀ ਹੁੰਦੀ ਸੀ,
ਮਨ ਨੂੰ ਧਰਵਾਸ ਜਿਹਾ ਹੁੰਦਾ ਸੀ, ਸਿੱਖ ਹੋਣ ਦਾ ਗਰੂਰ ਜਿਹਾ ਹੁੰਦਾ ਸੀ। ਹੁਣ ਤਾਂ ਜਦੋਂ ਕੋਈ ਵਿਰੋਧੀ ਵੱਖਰੇ ਖਿਆਲਾਂ ਦਾ ਸਿੱਖ ਦਿਖ ਪੈਂਦਾ ਸਾਨੂੰ ਤਾਂ ਉਦੋਂ ਗੁੱਸਾ ਹੀ ਬੜਾ ਚੜ ਜਾਂਦਾ। ਕਿੱਥੇ ਦਾ ਬਾਣੀ ਆ ਜਿਹੜੀ ਕਹਿੰਦੀ ਆ ਸੰਤ ਮਿਲੇ ਕਿਸ ਸੁਣੀਏ ਕਹੀਏ, ਮਿਲੇ ਅਸੰਤ ਮਾਸਟ ਕਰ ਰਹੀਏ। ਕਿੱਥੇ ਦਾ ਬਾਣੀ ਆ ਜਿਹੜੀ ਕਹਿੰਦੀ ਆ ਜੇ ਸੰਤ ਨੂੰ ਸੰਤ ਮਿਲ ਜੇ ਤਾਂ ਫਿਰ ਸੰਤ ਮਿਲੇ ਕਿਸੇ ਸੁਣੀਏ ਕਹੀਏ। ਉਹਦੇ ਕੋਲ ਸੁਣੋ, ਕੁਛ ਸੁਣਾਓ, ਵਿਚਾਰ ਚਰਚਾ ਕਰੋ, ਕੋਈ ਚੰਗੀ ਗੱਲ ਕੱਢੋ ਬਾਹਰ। ਪਰ ਅੱਜ ਦਾ ਹਾਲ ਇਹ ਆ ਵੀ ਆਮ ਸਿੱਖਾਂ ਦਾ ਹਾਲ ਤਾਂ ਕੀ ਹੋਊਗਾ ਜੇ ਸੰਤ ਨੂੰ ਸੰਤ ਮਿਲ ਪਵੇ ਨਾ। ਆ ਪੰਜਾਬ 'ਚ ਤਾਂ ਹੁਣ ਤਾਂ ਥੋੜੀ ਜਿਹੀ ਬਿਮਾਰੀ ਘਟੀ ਆ। ਅੱਜ ਜਦੋਂ ਖਾੜਕੂ ਲਹਿਰ ਡਿੱਗੀ ਆ ਉਦੋਂ ਬਾਅਦ ਤਾਂ ਸਰਕਾਰ ਨੇ ਢੇਰੀਆਂ ਹੀ ਲਵਾਤੀਆਂ, ਸੁੱਖ ਨਾਲ ਹਰੇਕ ਪਿੰਡ ਦੇ ਮੋੜ ਦੇ ਉੱਤੇ ਸਾਧ ਦਾ ਡੇਰਾ ਬਣ ਗਿਆ। ਤੇ ਉਹ ਅਖੌਤੀ ਸਾਧ ਬਾਬੇ ਉਧਰੋਂ ਉਹ ਦੀਵਾਨ ਲਾਉਣ ਚੱਲਿਆ, ਉਧਰੋਂ ਉਹ ਦੀਵਾਨ ਲਾਉਣ ਚੱਲਿਆ। ਜੇ ਰਸਤੇ ਵਿੱਚ ਗੱਡੀਆਂ ਦੇ ਕਾਫਲੇ ਟੱਕਰ ਜਾਂਦੇ ਸੀ ਨਾ, ਤੇ ਜਿਹੜੇ ਸੰਤ ਨੇ ਪਹਿਲਾਂ ਦੇਖ ਲੈਣਾ ਉਹਦੇ ਮੱਥੇ ਤੇ ਤਿਉੜੀ ਪੈ ਜਾਣੀ ਵੀ ਆਹ ਕਿੱਧਰ ਤੁਰਿਆ ਫਿਰਦਾ ਮੇਰੇ ਇਲਾਕੇ 'ਚ ਨੂੰ, ਵੀ ਤੂੰ ਵੀ ਤਾਂ ਦੂਜੇ ਦੇ ਇਲਾਕੇ ਨੂੰ ਚੱਲੇ ਆਈ ਆ। ਤੇ ਉਹਨੇ ਜਦੋਂ ਦੇਖਣਾ ਤੇ ਉਹਦੇ ਮੱਥੇ ਤੇ ਤਿਉੜੀਆਂ ਪੈ ਜਾਣੀਆਂ, ਇੰਨੀਆਂ ਤਿਉੜੀਆਂ ਪੈ ਜਾਣੀਆਂ, ਇੰਨੀਆਂ ਤਿਉੜੀਆਂ ਪੈ ਜਾਣੀਆਂ ਵੀ ਥੋਂ ਨਹੀਂ ਸੀ ਬਚਦਾ, ਨਹੀਂ ਇੱਕ ਅੱਧੀ ਹੋਰ ਪਾ ਲੈਂਦਾ। ਇਹੋ ਜਿਹਾ ਹਾਲ ਸੀਗਾ। ਇਹੋ ਜਿਹੇ ਸਾਧ ਬਾਬੇ ਜਿਨ੍ਹਾਂ ਨੇ ਸਿੱਖ ਧਰਮ ਦੇ ਬਾਰੇ ਉਹ ਕੁਝ ਪ੍ਰਚਾਰਿਆ ਜਿਹੜਾ ਸਹੀ ਨਹੀਂ ਸੀ, ਤੇ ਉਹਨਾਂ ਨੇ ਅਖੌਤੀ ਕਰਮਕਾਂਡੀ ਬ੍ਰਾਹਮਣਵਾਦੀ ਸਿੱਖੀ ਦਾ ਪ੍ਰਚਾਰ ਕੀਤਾ, ਸਿੱਖਾਂ ਨੂੰ ਡੀਰੇਲ ਕੀਤਾ, ਸਿੱਖਾਂ ਨੂੰ ਉਹਨਾਂ ਦੇ ਧਰਮ ਅਤੇ ਫਲਸਫੇ ਤੋਂ ਤੋੜਿਆ। ਤੇ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਉਹ ਸਾਰਾ ਕੁਝ ਲੈ ਆਂਦਾ ਜੀ ਤੋਂ ਅੱਜ ਦਾ ਸਿੱਖ ਜਿਹੜਾ ਹੈਗਾ ਬੜਾ ਸ਼ਸ਼ੋਪੰਜ ਵਿੱਚ ਆ। ਇਹ ਸਿੱਖੀ ਹੈ, ਇਹ ਕਰਮਕਾਂਡੀ ਬ੍ਰਾਹਮਣਵਾਦੀ ਸਿੱਖੀ ਹੈ ਜਿਹੜੀ, ਇਹ ਕਿਹੋ ਜਿਹੀ ਸਿੱਖੀ ਹੈ। ਹੁਣ ਲੋਕ ਹੋਰ ਆ ਗਏ ਨਵੇਂ ਜੇ, ਉਹ ਕਹਿੰਦੇ ਅਸੀਂ ਕਰਮਕਾਂਡ ਤੇ ਬ੍ਰਾਹਮਣਵਾਦ ਠੀਕ ਕਰਾਂਗੇ ਪਰ ਵਿੱਚੇ ਹੀ ਖਾਲਿਸਤਾਨ ਤੇ ਵਿੱਚੇ ਭਿੰਡਰਾਲਾ ਲਾ ਕੇ ਬਹੁ ਮਾਰਨਾ, ਵਿੱਚੇ ਜੁਝਾਰੂ ਉਹ ਮਾਰਨੇ। ਕਹਿੰਦੇ KPS ਗੱਲ ਬੜਾ ਵਧੀਆ। ਇਹ ਨਵਾਂ ਪ੍ਰਚਾਰ ਆ ਰਿਹਾ ਅੱਜ। ਸਿੱਖੀ ਦੇ ਇਤਿਹਾਸ ਵਿੱਚ ਕਦੇ ਕਿਸੇ ਨੇ ਮੱਸਾ ਰੰਗੜ ਨਹੀਂ ਸਲਾਇਆ, ਕਦੇ ਕਿਸੇ ਨੇ ਔਰੰਗਜ਼ੇਬ ਜਹਾਂਗੀਰ ਵਰਗੇ ਜਾਂ ਹੋਰ ਜਿਹੜੇ ਜਿਨ੍ਹਾਂ ਨੇ ਸਿੱਖੀ ਉੱਤੇ ਵਾਧਾ ਕੀਤਾ, ਕਦੇ ਅਸੀਂ ਜ਼ਕਰੀਆ ਖਾਨ ਦੇ ਗੁਣ ਗਾਏ ਆ, ਕਦੇ ਕਿਸੇ ਰਾਗੀ ਢਾਡੀ ਨੇ ਮੀਰ ਮੰਨੂ ਦੀਆਂ ਸਿਫਤਾਂ ਕੀਤੀਆਂ। ਪਰ ਅੱਜ ਆ ਗਏ ਸਾਡੇ ਕੋਲੇ ਕਹਿੰਦੇ KPS ਗੱਲ ਬੜਾ ਵਧੀਆ ਸੀ। ਤੇ ਮਾੜੇ ਕਿਹਨੂੰ ਦਰਸਾਉਂਦੇ ਆ? ਮਾੜੇ ਦਰਸਾਉਂਦੇ ਆ ਗੁਰੂ ਦੇ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੇ ਸਿੱਖੀ ਧਰਮ ਦੇ ਲਈ, ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰ ਦਿੱਤੇ। ਕਹਿੰਦੇ ਉਹ ਤਾਂ ਬਹੁਤ ਮਾੜੇ ਸੀ, ਦਹਿਸ਼ਤਗਰਦ ਸੀ, ਪਾਕਿਸਤਾਨ ਦੇ ਪਿੱਠੂ ਸੀ। ਆ ਨਵਾਂ ਪ੍ਰਚਾਰ ਆ ਗਿਆ। ਸਿੱਖ ਸੰਧਾਤ ਉੱਤੇ ਵਾਰ ਕਰਨ ਵਾਲੇ, ਭਾਰਤ ਮਾਤਾ ਕੀ ਜੈ ਕਹਾਉਣ ਦੇ ਲਈ ਸਿੱਖਾਂ ਦੇ ਕੋਲੋਂ ਖਾਲਿਸਤਾਨ ਮੁਰਦਾਬਾਦ ਕਹਾਉਣ ਵਾਲੇ, ਸੰਤ ਭਿੰਡਰਾਂ ਵਾਲਿਆਂ ਸਮੇਤ ਕੌਮ ਲਈ ਜਾਨਾਂ ਵਾਰਨ ਵਾਲਿਆਂ ਨੂੰ ਮਾੜਾ ਦਰਸਾਉਣ ਵਾਲੇ ਅੱਜ ਦੇ ਇਹ ਪ੍ਰਚਾਰਕ ਕਿਹੋ ਜਿਹਾ ਸਿੱਖ ਬਣਾ ਰਹੇ ਆ ਜਿਹੜਾ ਬੜਾ ਠੋਕ ਵਜਾ ਕੇ ਕਹਿੰਦਾ ਫਿਰਦਾ ਤੂੰ ਦੇਖਿਆ। ਜੇ ਪੁੱਛੀਏ ਵੀ ਭਾਈ ਬਾਬਾ ਬੰਦਾ ਸਿੰਘ ਬਹਾਦਰ ਦੇ ਬੇਟੇ ਦੇ ਮੂੰਹ ਵਿੱਚ ਉਹਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਉਹਦੇ ਬੇਟੇ ਦਾ ਕਾਲਜਾ ਕੱਢ ਕੇ ਪਾਤਾ ਸੀ, ਕਹਿੰਦੇ ਤੂੰ ਦੇਖਿਆ। ਹੁਣ ਤੂੰ ਦੇਖਿਆ ਵਾਲਿਆਂ ਦੀ ਸਿੱਖੀ ਆ ਗਈ ਹੈ। ਇਹ ਜਿਹੜੀ ਤੂੰ ਦੇਖਿਆ ਵਾਲਿਆਂ ਦੀ ਸਿੱਖੀ ਆ, ਇਹ ਕਹਿੰਦੀ ਆ ਕਿ ਸਰੋਵਰ ਬੜੇ ਮਾੜੇ ਆ। ਉਹ ਭਾਈ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਸਰੋਵਰ ਤਾਮੀਰ ਹੋਏ ਉਦੋਂ ਜੋ ਜਾਤ ਪਾਤ ਦਾ, ਜੋ ਛੂਤ ਛਾਤ ਦਾ, ਸੁੱਚ ਭਿੱਟ ਦਾ, ਉਹਨਾਂ ਦਿਨਾਂ ਵਿੱਚ ਜੋ ਸੰਤਾਪ ਜਿਨ੍ਹਾਂ ਨੇ ਭੋਗਿਆ, ਕਦੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਇਹਨਾਂ ਸਰੋਵਰਾਂ ਦੀ ਕੀ ਅਹਿਮੀਅਤ ਆ। ਸਾਡੇ ਲਈ ਤਾਂ ਕਰਾਮਾਤ ਆ। ਜਿਨ੍ਹਾਂ ਨੇ ਛਿੱਤਰ ਖਾਧੇ ਆ ਸਿਰਫ ਇਸ ਕਰਕੇ ਵੀ ਛੋਟੀ ਬਰਾਦਰੀ 'ਚ ਪੈਦਾ ਹੋਏ, ਜਿਨ੍ਹਾਂ ਨੇ ਜਲਾਲਤ ਝੱਲੀ ਆ ਕਿ ਅਸੀਂ ਉਹ ਫਲਾਨੇ ਬਰਾਦਰੀ 'ਚ ਪੈਦਾ ਹੋਏ, ਤੇ ਬਾਹਮਣ ਦੇ ਉਹਨਾਂ ਮੱਕੜ ਜਾਲ ਦੇ ਵਿੱਚੋਂ ਕੱਢਣ ਦੇ ਲਈ ਇਸ ਸਰੋਵਰ ਨੇ ਸਾਨੂੰ ਸਾਂਝੀ ਵਾਲਤਾ ਦਾ ਸੰਦੇਸ਼ ਉੱਥੇ ਦਿੱਤਾ ਵੀ ਮਾਰੋ ਚੁੱਭੀਆਂ। ਤੇ ਉਹ ਸਾਡੇ ਲਈ ਅਮਰਤੀ ਆ, ਕਿਉਂਕਿ ਅਸੀਂ ਤਾਂ ਉਦੋਂ ਬਾਅਦ ਬੰਦੇ ਹੀ ਉਦੋਂ ਬਾਅਦ ਬਣਦੇ ਸੀ। ਸਰਦਾਰੀਆਂ ਮਿਲੀਆਂ, ਸਰਦਾਰ ਫਲਾਨਾ ਸਿੰਘ ਜੀ, ਜਿਨ ਕੀ ਜਾਤ ਵਰਣ ਕੁੱਲ ਮਾਹੀ ਸਰਦਾਰੀ ਨਾ ਭਾਈ ਕਦਾਈ। ਅੱਜ ਉਹਨਾਂ ਗੁਰੂ ਸਾਹਿਬਾਨ ਨੂੰ, ਉਹਨਾਂ ਗੁਰੂ ਸਾਹਿਬਾਨ ਦੇ ਕੀਤੇ ਹੋਏ ਕਾਰਿਆਂ ਨੂੰ, ਕੰਮਾਂ ਨੂੰ ਗਲਤ ਦਰਸਾਉਣਾ। ਭਾਈ ਸਰੋਵਰ ਦੀ ਅਹਿਮੀਅਤ ਜਿਹੜੀ ਆ ਉਹ ਆਪਦੇ ਹਿਸਾਬ ਦੀ ਤੁਹਾਨੂੰ ਹੋਣੀ ਆ। ਤੁਹਾਨੂੰ ਲੱਗਦਾ ਹੋਣਾ ਕਿ ਨਹਾਉਣ ਧੋਣ ਵਾਲਾ ਥਾਂ ਆ। ਭਾਈ ਨਹਾ ਤਾਂ ਜਿੱਥੇ ਮਰਜ਼ੀ ਲਈਦਾ ਸੀ, ਪਰ ਨਹਾਉਣ ਤੋਂ ਬਾਅਦ ਜਿਹੜਾ ਅਸਲੀ ਨਹਾਉਣ ਸਾਡਾ ਹੋਇਆ ਉਹ ਇੱਥੇ ਇਸ ਕਰਕੇ ਹੋਇਆ। ਤੇ ਅਗਲੇ ਪਾਬੰਦੀਆਂ ਲਾਉਂਦੇ ਰਹੇ ਆ। ਤੇ ਸਾਡੇ ਤਾਂ ਫਿਰ ਅਰਦਾਸ ਵਿੱਚ ਹੀ ਜ਼ਿਕਰ ਹੋ ਗਿਆ ਕਿ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ, ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਨੂੰ ਤਰਸਦੇ ਮਰ ਗਏ ਸਾਡੇ ਕਈ ਭਰਾ। ਅੱਜ ਵੀ ਹਰ ਰੋਜ਼ ਪ੍ਰੋਗਰਾਮਾਂ ਦੇ ਅੱਗੇ ਪਿੱਛੇ ਮਿੱਤਰ ਪਿਆਰਿਆਂ ਦੇ ਫੋਨ ਆਉਂਦੇ ਆ
ਕਈ ਸਿਸਕੀਆਂ ਭਰ ਲੱਗ ਜਾਂਦੇ ਆ ਕਿ ਯਾਰ ਦਰਬਾਰ ਸਾਹਿਬ, ਕਈ ਵਾਰੀ ਕੋਈ ਗੱਲ ਪਤਾ ਲੱਗਦੀ ਹੈ ਚੱਲਦੀ ਗੱਲ ਦੇ ਵਿੱਚ, ਕਿਉਂਕਿ ਅਸੀਂ ਥੋੜਾ ਜਿਹਾ ਖੁੱਲੇ ਤਰੀਕੇ ਨਾਲ ਗੱਲ ਕਰ ਲਈਦੀ ਆ, ਮੈਂ ਘਰੇ ਵਾਲੇ ਬਿੰਗ ਬਲ ਜੇ ਨਹੀਂ ਪਾਉਂਦਾ ਹੁੰਦਾ। ਤੇ ਜਦੋਂ ਕਈ ਵਾਰੀ ਗੱਲ ਕਹੀਦੀ ਆ ਵੀ ਦਰਬਾਰ ਸਾਹਿਬ ਗਏ ਸੀ, ਅੱਜ ਜਦੋਂ ਬੁੱਤਾਂ ਵਾਲੀ ਆਪਾਂ ਗੱਲ ਕੀਤੀ ਵੀ ਬੁੱਤਾਂ ਦੇ ਮੋਰਚਾ ਲੱਗਿਆ ਹੋਇਆ, ਬੁੱਤਾਂ ਦੇ ਖਿਲਾਫ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਤੇ ਬੁੱਤ ਲੱਗੇ ਹੋਏ ਨੇ, ਤੇ ਜਦੋਂ ਬੁੱਤਾਂ ਵਾਲੇ ਮੋਰਚੇ ਦੇ ਉੱਤੇ ਜਾਂਦੇ ਜਾਂਦੇ ਮੈਂ ਬਹਿ ਗਿਆ, ਉਹ ਗੱਲ ਦੱਸੀ ਜਦੋਂ ਇੱਥੇ ਆਪਣੀ ਚੱਲਦੀ ਗੱਲ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ, ਖਬਰ ਦੀ ਖਬਰ ਦੇ ਵਿੱਚ ਕਈ ਸੱਜਣਾਂ ਦੇ ਫੋਨ ਆਏ, ਕਹਿੰਦੇ ਘਮਾਣ ਸਾਹਿਬ ਜਿਹੜਾ ਤੁਸੀਂ ਉਦੋਂ ਜ਼ਿਕਰ ਕੀਤਾ ਨਾ ਦਰਬਾਰ ਸਾਹਿਬ ਦਾ, ਜਿਵੇਂ ਤੁਸੀਂ ਸਾਰੀ ਗੱਲਬਾਤ ਦੱਸੀ ਆ, ਬਹੁਤ ਆਨੰਦ ਆਇਆ ਤੇ ਬੜੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ, ਤੁਹਾਨੂੰ ਵੀ ਕਹਿੰਦੇ ਆ ਸਾਡੀ ਵੀ ਹਾਜ਼ਰੀ ਲਵਾ ਦਿਆ ਕਰੋ। ਮੈਂ ਕਿਹਾ ਆ ਨਹੀਂ ਸਕੀਦਾ। ਕਹਿੰਦੇ ਕਿੱਥੇ ਜੀ, ਆ ਨਹੀਂ ਹੁੰਦਾ, ਕਈਆਂ ਦੇ ਕਈ ਪੰਗੇ ਆ, ਕਈਆਂ ਦੇ ਕਈ ਪੰਗੇ ਆ ਭਾਈ, ਉਹ ਨਹੀਂ ਆ ਸਕਦੇ। ਜਿਹੜਾ ਨਹੀਂ ਆ ਸਕਦਾ ਉਹਨੂੰ ਪੁੱਛ ਕੇ ਦੱਸਿਓ ਕਿ ਦਰਬਾਰ ਸਾਹਿਬ ਉਹਦੇ ਲਈ ਕੀ ਆ। ਤੁਹਾਡੇ ਲਈ ਦੂਰੋਂ ਬੈਠਿਆਂ ਨੂੰ ਬੜਾ ਉਹ ਲੱਗਦਾ ਹੋਣਾ ਕਿ ਲਓ ਜੀ ਉੱਥੇ ਪਾਣੀ 'ਚ ਨਹਾ ਕੇ ਕੀ ਹੋ ਜਾਊ, ਭਾਈ ਉਹ ਪਾਣੀ ਤੁਹਾਡੇ ਲਈ ਆ, ਜਿਨ੍ਹਾਂ ਲਈ ਜਲ ਵਾ, ਜਿਨ੍ਹਾਂ ਲਈ ਉਹ ਸਰੋਵਰ ਆ, ਇਹ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਇਹ ਤੋਂ ਦੂਰ ਨੇ। ਅਸਲ ਵਿੱਚ ਚੀਜ਼ ਮਿਲਦੀ ਆ ਨਾ ਜਦੋਂ, ਉਦੋਂ ਉਹਦਾ ਭਾਅ ਨਹੀਂ ਹੁੰਦਾ। ਜਦੋਂ ਚੀਜ਼ ਦੂਰ ਚਲੇ ਜਾਂਦੀ ਆ, ਰੀਚ ਤੋਂ ਬਾਹਰ ਹੋ ਜਾਂਦੀ ਆ, ਉਦੋਂ ਉਹਦੀ ਅਹਿਮੀਅਤ ਪਤਾ ਲੱਗਦੀ। ਸਰੋਵਰ ਤੇ ਸਰੋਵਰ ਦੇ ਵਿਚਾਲੇ ਇਹ ਦਰਬਾਰ ਸਾਹਿਬ, ਇਹ ਕੋਈ ਸੋਨੇ ਦੀ ਝਾਲ ਫੇਰੀ ਆ ਜੀ, ਸੋਨੇ ਸਾਨੇ ਦਾ ਨਹੀਂ ਹੈਗਾ। ਇਹ ਦਰਬਾਰ ਸਾਹਿਬ ਆ ਸਾਡਾ, ਇਹ ਹਰਮੰਦਰ ਆ, ਇਹ ਸਾਡਾ ਸਭ ਤੋਂ ਸਾਡੀ ਜਿੰਦ ਜਾਨ ਆ। ਇਹਦੀ ਕੱਲੀ ਕੱਲੀ ਜਿਹੜੀ ਉੱਥੇ ਸਾਰੇ ਦਰਬਾਰ ਸਾਹਿਬ ਦੀ ਕੱਲੀ ਕੱਲੀ ਜਿਹੜੀ ਪੱਥਰ ਦੀ ਸਲੈਬ ਆ ਨਾ, ਉਹਦੇ ਪਿੱਛੇ ਹਜ਼ਾਰਾਂ ਲੱਖਾਂ ਸਾਡੀਆਂ ਸ਼ਹਾਦਤਾਂ ਨੇ। ਕੱਲੇ ਬਾਬਾ ਦੀਪ ਸਿੰਘ ਦੀ ਗੱਲ ਨਹੀਂ ਹੈਗੀ, ਜਾਂ ਜੂਨ 84 ਦੇ ਸ਼ਹੀਦਾਂ ਦੀ ਗੱਲ ਨਹੀਂ ਹੈਗੀ, ਜਾਂ ਜਿਹੜੇ ਸਾਡੇ 30 ਸਿੰਘ ਬਾਬਾ ਗੁਰਬਖਸ਼ ਸਿੰਘ ਦੀ ਕਮਾਂਡ ਹੇਠ ਅਬਦਾਲੀ ਦੇ ਹਮਲੇ ਬੜੇ ਲੜੇ, ਉਹਨਾਂ ਦੀ ਗੱਲ ਨਹੀਂ ਹੈਗੀ। ਜਿੰਨਾ ਸਿੱਖ ਇਤਿਹਾਸ ਆ, ਉਸ ਇਤਿਹਾਸ ਦੀਆਂ ਸ਼ਹਾਦਤਾਂ, ਉਹਨਾਂ ਸਾਰਿਆਂ ਦਾ ਜੇ ਇੱਕ ਸਾਂਝਾ ਰੂਪ ਦੇਖਣਾ ਹੋਵੇ ਉਹ ਦਰਬਾਰ ਸਾਹਿਬ ਆ। ਤੇ ਦਰਬਾਰ ਸਾਹਿਬ ਦੇ ਮੁਤਲਕ ਇਹ ਦਰਸਾਉਣਾ ਕਿ ਉਹ ਤਾਂ ਜੀ ਆਮ ਜੀ ਬਿਲਡਿੰਗ ਆ, ਭਾਈ ਤੁਹਾਡੇ ਲਈ ਆਮ ਹੋਣੀ ਹੈ, ਤੁਸੀਂ ਰੱਖੋ ਆਮ ਆਪਦੇ ਦਿਮਾਗ 'ਚ, ਕੋਈ ਗੱਲ ਨਹੀਂ। ਜੇਕਰ ਪ੍ਰਚਾਰਕ ਨਾ ਹੋਵੋ, ਜੇਕਰ ਦੁਨੀਆ ਨੂੰ ਇਹ ਗੱਲਾਂ ਨਾ ਕਹਿੰਦੇ ਹੋਵੋ, ਤੁਸੀਂ ਨਿੱਤ ਇਹੋ ਜਿਹੀ ਗੱਲਾਂ ਕਰੀ ਚੱਲੋ, ਸਾਡਾ ਕੀ ਢਿੱਡ ਦੁਖਦਾ। ਪਰ ਜਦੋਂ ਤੁਸੀਂ ਸਾਰੀ ਸੰਗਤ ਨੂੰ ਭੜਕਾ ਰਹੇ ਹੋ, ਕਰਾਹੇ ਪਾ ਰਹੇ ਹੋ, ਤੋੜ ਰਹੇ ਹੋ, ਔਰ ਗੁਰਮਤ ਦੇ ਫਲਸਫੇ ਦੇ ਉਲਟ ਭਗਤਾ ਰਹੇ ਹੋ, ਉਹਨਾਂ ਦੇ ਮਨਾਂ ਦੇ ਵਿੱਚ ਸਿੱਖ ਫਲਸਫੇ ਦੇ ਖਿਲਾਫ ਖਿਆਲਤ ਪੈਦਾ ਕਰ ਰਹੇ ਹੋ। ਜੇ ਸਮਝ ਨਹੀਂ ਹੋਵੀ ਜਿਹੜੇ ਵਿਸ਼ੇ ਦੀ, ਨਹੀਂ ਬੋਲਣਾ ਚਾਹੀਦਾ, ਜਿਹੜੀਆਂ ਗੱਲਾਂ ਦਾ ਨਹੀਂ ਪਤਾ ਉਹਦੇ ਬਾਰੇ ਨਹੀਂ ਬੋਲਣਾ ਚਾਹੀਦਾ। ਪਰ ਆਪਦੇ ਆਪ ਨੂੰ ਫਿਰ ਫੀਤੀ ਛੋਟੀ ਹੁੰਦੀ ਹੈ। ਅਜੇ ਸੈਂਕੜੇ ਗੱਲਾਂ ਨੇ ਜਿਹਦੇ ਬਾਰੇ ਅਸੀਂ ਜਾਣਦੇ ਹਾਂ ਕਿ ਸਾਨੂੰ ਨਹੀਂ ਪਤਾ। ਅਸੀਂ ਸਿੱਖ ਸੰਘਰਸ਼ ਨਾਲ ਜੁੜੇ ਬੰਦੇ ਹਾਂ, ਅਸੀਂ ਖਾਲਿਸਤਾਨੀ ਸੰਘਰਸ਼ ਨਾਲ ਜੁੜੇ ਬੰਦੇ ਹਾਂ, ਸਾਡਾ ਨਿਸ਼ਾਨਾ ਕੌਮ ਦੀ ਆਜ਼ਾਦੀ ਹੈ। ਤੇ ਹੋਰ ਬਹੁਤ ਸਾਰੀਆਂ ਗੱਲਾਂ ਨੇਗੀਆਂ ਜਿਹੜੀਆਂ ਸਾਨੂੰ ਪਤਾ ਨਹੀਂ ਹੁੰਦੀਆਂ ਹੈਗੀਆਂ, ਤੇ ਅਸੀਂ ਉਹਦੇ ਬਾਰੇ ਆਪ ਹੀ ਮੰਨ ਲਈਦਾ ਕਿ ਭਾਈ ਇਹ ਸਾਡਾ ਵਿਸ਼ਾ ਨਹੀਂ, ਸਾਨੂੰ ਸਮਝ ਘੱਟ ਵਾ, ਨਹੀਂ ਸਮਝ ਸਾਨੂੰ। ਪਰ ਇੱਥੇ ਕਹਿੰਦੇ ਨਹੀਂ ਜੀ, ਗੁਰਮਤ ਫਲਸਫਾ ਕੀ ਹੁੰਦਾ, ਸਿੱਖ ਫਲਸਫਾ ਕੀ ਹੁੰਦਾ, ਉਹਦੇ ਅੰਦਰ ਕਿੱਥੇ ਤਿੱਕਰ ਜਿਹੜਾ ਹੈਗਾ ਮਨੁੱਖ ਦੀ ਰੂਹ ਆ ਜਿਹੜੀ ਉਹ ਭਿੱਜਦੀ ਆ, ਕਿਵੇਂ ਆਪਦੇ ਅੰਦਰਲੇ ਗਿਆਨ ਨਾਲ ਜੁੜ ਕੇ ਉਸ ਗਿਆਨ ਤੋਂ ਸ਼ਕਤੀ ਲੈ ਕੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਲੈ ਕੇ ਮਨੁੱਖ ਕੀ ਤੋਂ ਕੀ ਬਣ ਜਾਂਦਾ। ਇਹ ਗੱਲਾਂ ਦੀ ਜੇ ਸੋਝੀ ਨਹੀਂ ਹੈਗੀ, ਚੁੱਪ ਕਰ ਜਾਈਏ। ਇੱਕ ਪਾਸੇ ਤਾਂ ਪੱਛਮ ਦਾ ਸੰਸਾਰ ਆ ਜਿਹੜਾ ਤਰਕ ਤਰਕ ਤਰਕ, ਦਲੀਲ ਦਲੀਲ ਦਲੀਲ, ਜਿਹੜੀ ਚੀਜ਼ ਦਿਖਦੀ ਨਹੀਂ ਉਹ ਗਲਤ ਆ, ਜਿਹੜੀ ਚੀਜ਼ ਦਿਖਦੀ ਆ ਉਹੀ ਠੀਕ ਆ। ਇਹੋ ਜਿਹੀਆਂ ਜਵਲੀਆਂ ਮਾਰਦਾ ਮਾਰਦਾ ਜਿਹੜਾ ਪੱਛਮੀ ਮਾਨਵ ਸੀ ਨਾ, ਉਹ ਸਾਰੀ ਗੱਲ ਤੋਂ ਇੰਨਾ ਦੂਰ ਚਲੇ ਗਿਆ ਕਿ ਬੇਰਸੀ ਹੋ ਗਈ, ਲਾਚਾਰ ਗਈ, ਬੇਚਾਰ ਗਈ, ਮਨੁੱਖ ਟੁੱਟ ਗਿਆ, ਅੰਦਰੋਂ ਤਿੜਕ ਗਿਆ। ਉਹਦੀ ਆਤਮਾ ਉਹਨਾਂ ਬੋਝਾਂ ਨੂੰ ਸਹਾਰਨ ਤੋਂ ਇਨਕਾਰੀ ਹੋ ਗਈ, ਖੁਦਕੁਸ਼ੀਆਂ, ਇੰਨਾ ਮਨ ਤੇ ਕਲਪਨਾ ਬਿਰਧ ਜਿਹੜੇ ਵੱਡੇ ਘਰ ਬਣ ਗਏ। ਉਹ ਇੰਨੇ ਤਰਕ ਸੁੱਕ ਜਿਹਨੂੰ ਕਹਿੰਦੇ ਨੇ, ਸੁੱਕ ਮਨੁੱਖ ਦੀ ਜਿਹੜੀ ਅਕਲ ਵਾ, ਇਹਨੂੰ ਤਰਾਵਟ ਲਿਆਉਣ ਦੇ ਲਈ ਕਿਸੇ ਓਟ ਆਸਰੇ ਦੀ ਲੋੜ ਪੈਂਦੀ। ਜਿਹੜੀ ਓਟ ਆਸਰਾ ਜਿਹੜਾ ਆਨੰਦ ਲੈਣਾ ਹੁੰਦਾ, ਕੋਈ ਸਾਰਥਕ ਗੱਲ ਸੋਚਣੀ ਹੁੰਦੀ ਹੈ, ਕੋਈ ਜ਼ਿੰਦਗੀ ਦੇ ਵਿੱਚ ਬਿਸਮਾਦ ਨੂੰ ਪੈਦਾ ਕਰਨਾ ਹੁੰਦਾ, ਜਿਹੜੇ ਸ਼ੁਕਰਾਨਾ ਵੀ ਕੋਈ ਹੈ ਜਿਹਨੇ ਮੈਨੂੰ ਅੱਜ ਖੁਸ਼ੀ ਦਿੱਤੀ ਹੈ, ਕੋਈ ਹੈ ਜਿਹਦੇ ਕਰਕੇ ਅੱਜ ਮੈਂ ਥੋੜਾ ਜਿਹਾ ਆਨੰਦ ਵਿੱਚ ਹਾਂ, ਅੱਜ ਕੋਈ ਹੈ ਜਿਹਦੇ ਆਸਰੇ ਅੱਜ ਦਾ ਦਿਨ ਸੌਖਾ ਲੰਘਿਆ। ਜੇ ਕਿਸੇ ਨੂੰ ਇਹ ਮੰਨ ਕੇ ਚਲੋ ਤੁਹਾਡੇ ਅਨੁਸਾਰ ਹੀ ਲੱਗ ਜਾਂਦੇ ਆ ਵੀ ਕੋਈ ਹੈ ਨਹੀਂ, ਕੁਝ ਵੀ ਹੈ ਨਹੀਂ, ਤੇ ਜੇ ਕਿਸੇ ਨੂੰ ਲੱਗਦਾ ਕਿ ਕੋਈ ਹੈ, ਉਹਦਾ ਦਿਨ ਸੋਹਣਾ ਲੰਘਦਾ, ਤੁਹਾਨੂੰ ਕੀ ਬਿਮਾਰੀ ਪਈ ਆ ਕਿ ਉਹਨੂੰ ਇਸ ਗੱਲ ਤੋਂ ਤੋੜਨਾ। ਇੱਕ ਸਾਖੀ ਸੁਣਾਈ ਦੀ ਹੈ ਕਿ ਫਕੀਰ ਸੀਗਾ ਮੂਸਾ। ਉਹ ਮੂਸਾ ਫਕੀਰ ਜੰਗਲ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਇੱਕ ਬਹੁਤ ਵੱਡੇ ਦਰਖਤ ਦੇ ਢੋਲ ਆ ਕੇ ਨਾਲ ਬਹਿ ਗਿਆ, ਉੱਥੇ ਬੈਠਾ। ਦੂਜੇ ਪਾਸਿਓਂ ਕੋਈ
ਜਿਹੜਾ ਮੱਝਾਂ ਗਾਵਾਂ ਚਾਰਨ ਵਾਲਾ, ਲੋਕਾਂ ਦੀਆਂ ਮੱਝਾਂ ਗਾਵਾਂ ਇਕੱਠੀਆਂ ਕਰਨੀਆਂ ਚਾਰਨੀਆਂ, ਉਹ ਉਸ ਜੰਗਲ ਮੇਲੇ ਵੱਲ ਆ ਗਿਆ। ਜਦੋਂ ਤੁਰਿਆ ਤਰਾਉਂਦਿਆ ਉਸ ਪਾਸੇ ਨੂੰ ਗਿਆ, ਸਾਹਮਣੇ ਕੀ ਦੇਖਿਆ, ਕਿੰਨੀ ਠੰਡੀ ਨਿਰਮਲ ਛਾਂ ਹੋਏ। ਬੱਲੇ ਬੱਲੇ ਬੱਲੇ, ਕਿੰਨਾ ਵਧੀਆ ਨਿਰਮਲ ਜਲ ਵਾ। ਉਹ ਉੱਥੇ ਢੋ ਲਾ ਕੇ ਜਾਨਵਰ ਖੁੱਲੇ ਛੱਡ ਕੇ ਆਰਾਮ ਦੇ ਨਾਲ ਦੂਜੇ ਪਾਸੇ ਬਹਿ ਗਿਆ। ਉਹਨੂੰ ਨਹੀਂ ਪਤਾ ਕਿ ਇਸੇ ਦਰਖਤ ਦੇ ਦੂਜੇ ਪਾਸੇ ਫਕੀਰ ਮੂਸਾ ਜੀ ਵੀ ਆਪਦੀ ਪ੍ਰਭੂ ਭਗਤੀ ਕਰਨ ਲੱਗੇ ਹੋਏ ਨੇ। ਬੈਠੇ ਬੈਠੇ ਤੇ ਜਦੋਂ ਮਨ ਵਿੱਚ ਆਨੰਦ ਆਇਆ, ਕੱਲਾ ਬੰਦਾ ਜੰਗਲ 'ਚ ਬੈਠਿਆ, ਉਹਨੇ ਆਖਿਆ ਕੋਈ ਇੱਥੇ ਕਿਹੜਾ ਕੋਈ ਸੁਣਦਾ ਕਰਦਾ। ਆਪਾਂ ਵੀ ਕਈ ਵਾਰੀ ਜਿਵੇਂ ਬਾਥਰੂਮ ਦੇ ਵਿੱਚ ਕਈ ਬੰਦੇ ਗਾਉਣ ਲੱਗ ਜਾਂਦੇ ਆ, ਕਈ ਵਾਰੀ ਕੋਈ ਕੱਲਾ ਆਪਦੇ ਆਪ 'ਚ ਗਾਉਂਦਾ, ਉਦੋਂ ਅੰਦਰੋਂ ਗੱਲ ਨਿਕਲ ਰਹੀ ਹੁੰਦੀ ਹੈ, ਕਿਉਂਕਿ ਆਲੇ ਦੁਆਲੇ ਦਾ ਫਿਕਰ ਹੀ ਕੋਈ ਨਹੀਂ ਹੁੰਦਾ। ਆਲੇ ਦੁਆਲੇ ਨੂੰ ਟੁੱਟੇ ਹੁੰਦੇ ਆ, ਅੰਦਰ ਜੁੜੇ ਹੁੰਦੇ ਆ ਉਦੋਂ। ਤੇ ਉਸ ਤਰ੍ਹਾਂ ਦੀ ਹਾਲਾਤ ਵਿੱਚ ਜੰਗਲ ਦੇ ਵਿੱਚ ਉਹ ਇਕੱਲੇ ਬੈਠੇ ਉਸ ਬਾਗੀ ਨੇ, ਆਜੜੀ ਨੇ, ਉਹ ਮੱਝਾਂ ਗਾਵਾਂ ਚਾਰਨ ਵਾਲੇ ਨੇ ਆਪਦੇ ਤੌਰ ਤੇ ਬੋਲਣਾ ਸ਼ੁਰੂ ਕੀਤਾ। ਕਹਿੰਦਾ ਉਹ ਬੱਲੇ ਰੱਬਾ, ਕਮਾਲ ਕਰਤੀ ਸੱਚਾ ਪਾਤਸ਼ਾਹ ਦਾ, ਬੱਲੇ ਬੱਲੇ, ਮੌਜਾਂ ਹੀ ਲਾਤੀਆਂ। ਕਿਆ ਠੰਡੀ ਛਾਂ ਆ, ਕਿੰਨੀ ਠੰਡੀ ਔਰ ਨਿਰਮਲ ਜਲ। ਤੇ ਜੇ ਸੱਚੇ ਪਾਤਸ਼ਾਹ ਤੂੰ ਆ ਜਾਵੇਂ ਨਾ ਕਿਤੇ, ਪਹਿਲਾਂ ਤਾਂ ਤੇਰੇ ਮੈਲੇ ਕਚੇਲੇ ਜੇ ਲੀੜੇ ਲਾਵਾਂ, ਔਰ ਠੰਡੇ ਨਿਰਮਲ ਜਲ ਦੇ ਵਿੱਚ ਤੇਰੇ ਐਨ ਨਿਰਮਲ ਚਿੱਟੇ ਚਟੋਲ ਲੀੜੇ ਕੱਢਦੇ ਆ, ਤੇ ਉੱਥੇ ਫਿਰ ਜਦੋਂ ਪਾ ਦਿਆਂ ਸੁੱਕਣੇ ਤੇ ਤੈਨੂੰ ਇੱਥੇ ਬਿਠਾ ਦੇਵਾਂ ਨਵਾ ਧਵਾ ਕੇ। ਫਿਰ ਮੈਂ ਸੱਜਰ ਸੂਈ ਮੱਝ, ਉਹ ਜਿਹੜੀ ਫਿਰਦੀ ਆ ਨਾ, ਉਹ ਦੇਖ ਭੱਜੀ ਫਿਰਦੀ, ਉਹ ਸੱਜਰ ਸੂਈ ਮੱਝ ਦਾ ਦੁੱਧ ਚੋਵਾਂ ਤੇ ਤੈਨੂੰ ਦੁੱਧ ਛਕਾਵਾਂ, ਤੇ ਤੂੰ ਐਨ ਤ੍ਰਿਪਤ ਹੋ ਜਾਵੇਂ, ਅੱਜ ਕੱਲ੍ਹ ਮੌਜਾਂ ਹੀ ਲੱਗ ਜਾਣ। ਏਦਾਂ ਜਦੋਂ 2 ਵਾਰੀ ਬੋਲਿਆ, ਉਹਦੀ ਗੱਲਬਾਤ ਸੁਣ ਕੇ ਮੂਸਾ ਫਕੀਰ ਦੂਜੇ ਪਾਸਿਓਂ ਉੱਠਿਆ, ਆ ਗਿਆ ਬੜੇ ਕ੍ਰੋਧ ਵਿੱਚ। ਕੀ ਗੱਲ ਆ? ਕਹਿੰਦਾ ਇਹ ਕੀ ਚੱਜ ਫੜਿਆ ਤੈਂ? ਲੱਗਿਆ ਇੱਥੇ ਕਦੇ ਕਹਿੰਦਾ ਜੀ ਰੱਬ ਦੇ ਕੱਪੜੇ ਮੈਲੇ ਹੋਣਗੇ ਮੈਂ ਧੋ ਦੂੰ, ਤੇਰੇ ਖਿਆਲ 'ਚ ਰੱਬ ਤੇਰੇ ਵਰਗਾ ਹੈ? ਤੂੰ ਉਹਨੂੰ ਨਿਭਾਏਗਾ ਰੱਬ ਨੂੰ? ਰੱਬ ਤੇਰੇ ਵਰਗਾ? ਰੱਬ ਤੇਰਾ ਮਥਾਜ ਆ ਵੀ ਤੂੰ ਨਿਭਾਏਗਾ ਉਹਨੂੰ? ਓਏ ਕਮਲਿਆ, ਕਿਹੜੀਆਂ ਗੱਲਾਂ ਕਰਦਾ? ਰੱਬ ਸਾਰੀ ਦੁਨੀਆ ਦਾ ਸ੍ਰਿਸ਼ਟੀ ਦਾ ਰਚਣਹਾਰਾ ਹੋਵੇ ਤੇ ਤੂੰ ਕਹਿੰਦਾ ਮੈਨੂੰ ਦੁੱਧ ਦਾ ਗਲਾਸ ਪਿਲਾ ਕੇ ਆਨੰਦ ਕਰ ਦੂੰਗਾ। ਇਹ ਕੀ ਖੇਡ ਆ ਤੇਰੀ? ਕਿਉਂ ਕਰਦਾ ਏਦਾਂ? ਉਹ ਭਾਈ ਡਰ ਗਿਆ, ਚੁੱਪ ਕਰ ਗਿਆ, ਸ਼ਾਂਤ ਹੋ ਗਿਆ। ਕਹਿੰਦਾ ਜੀ ਅਗਿਆਨੀ ਪੁਰਸ਼ ਆ, ਨਹੀਂ ਪਤਾ, ਜਿਹੜੀ ਅਵੱਗਿਆ ਹੋ ਗਈ ਹੋਵੇ ਮਾਫ ਕਰ ਦਿਓ। ਤੇ ਉਸ ਵੇਲੇ ਕਹਿੰਦੇ ਆ ਆਕਾਸ਼ਬਾਣੀ ਹੋਈ। ਇਹ ਗੱਲਾਂ ਸਾਖੀਆਂ ਸਮਝਾਉਣ ਲਈ ਹੁੰਦੀਆਂ ਗੱਲਾਂ ਨੂੰ। ਕਹਿੰਦੇ ਆਕਾਸ਼ਬਾਣੀ ਹੋਈ, ਕਹਿੰਦੇ ਉਹ ਫਕੀਰ ਮੂਸੇ, ਤੂੰ ਤਾਂ ਮੇਰੇ ਭਗਤ ਦਾ ਦਿਲ ਹੀ ਤੋੜ ਦਿੱਤਾ। ਤੂੰ ਇਹਨੂੰ ਉਹ ਤਾਂ ਦਿਖਾ ਨਹੀਂ ਸਕਦਾ ਜੋ ਅਸਲ ਹੈ, ਤੇ ਜੋ ਇਹਨੇ ਮੰਨਿਆ ਹੋਇਆ ਸੀ ਉਹ ਤੂੰ ਇਹਦੇ ਅੰਦਰੋਂ ਤੜਕਾ ਦਿੱਤਾ ਹੈ। ਹਰੇਕ ਦੇ ਮਨ ਵਿੱਚ ਰੱਬ ਦਾ ਅਕਸ ਵੱਖੋ ਵੱਖਰਾ। ਤੇਰੀ ਬੁੱਧੀ ਦਾ ਦਾਇਰਾ ਵੱਡਾ ਹੈ, ਤੇਰੀ ਬੁੱਧੀ ਦੇ ਦਾਇਰੇ ਵਿੱਚ ਤੈਨੂੰ ਜਿਵੇਂ ਚਾਹੀਦਾ, ਜਿਵੇਂ ਤੈਨੂੰ ਲੱਗਦਾ, ਤੂੰ ਉਵੇਂ ਚਿਤਰਿਆ ਹੋਇਆ ਕਿ ਰੱਬ ਏਦਾਂ ਦਾ ਹੈ, ਆਹ ਤਰ੍ਹਾਂ ਦਾ ਹੈ, ਤੇ ਇਹਨੇ ਆਪਦੇ ਹਿਸਾਬ ਦਾ ਚਿਤਵਿਆ ਹੋਇਆ। ਤੇ ਹਰੇਕ ਨੂੰ ਰੱਬ ਆਪਦੇ ਖਿਆਲਾਂ ਦੇ ਵਿੱਚੋਂ ਆਪਦੇ ਵਰਗਾ ਕਿਵੇਂ ਲੱਗਦਾ? ਆ ਤੇਰੇ ਸਾਹਮਣੇ ਹੈ। ਇਹਨੂੰ ਲੱਗਦਾ ਕਿ ਮੈਂ ਮੈਲੇ ਕਚਲੇ ਜੇ ਲੀੜੇ ਪਾਉਣਾ ਤੇ ਮੈਂ ਕਦੇ ਸਾਫ ਬਸਤਰ ਨਹੀਂ ਪਹਿਨ ਕੇ ਦੇਖੇ, ਹੋ ਸਕਦਾ ਰੱਬ ਵੀ ਇਦਾਂ ਦਾ ਹੀ ਹੋਵੇ। ਤੇ ਉਹਨੂੰ ਲੱਗਦਾ ਕਿ ਜੇਕਰ ਰੱਬ ਆਵੇ ਤਾਂ ਮੈਂ ਉਹਦੇ ਸਾਫ ਲੀੜੇ ਨਾ, ਕਿਉਂਕਿ ਬੰਦਾ ਉਹ ਅਰਪਣ ਕਰਦਾ ਆਪਦੇ ਇਸ਼ਟ ਨੂੰ ਜਿਹੜਾ ਉਹਨੇ, ਉਹਦੀ ਆਪਦੇ ਲਈ ਵੱਡੀ ਗੱਲ ਹੁੰਦੀ। ਇਹਦੇ ਲਈ ਵੱਡੀ ਗੱਲ ਇਹ ਆ ਕਿ ਨਹਾਉਣਾ ਧੋਣਾ। ਇਹ ਕਹਿੰਦਾ ਰੱਬ ਨੂੰ ਨਵਾਵਾਂ ਧਵਾਵਾਂ। ਇਹਨੂੰ ਲੱਗਦਾ ਸਾਫ ਬਸਤਰ ਪਹਿਨਣੇ ਵੱਡੀ ਗੱਲ ਆ। ਤੇ ਇਹਨੇ ਕਦੇ ਵਿਚਾਰੇ ਨੇ ਦੁੱਧ ਨਹੀਂ ਪੀ ਕੇ ਦੇਖਿਆ ਹੋਣਾ ਸੱਜਰ ਸੂਈ ਮੱਝ ਦਾ, ਕਿਉਂਕਿ ਇਹਦਾ ਕੰਮ ਤਾਂ ਮੱਝਾਂ ਚਰਾਉਣੀਆਂ ਤੇ ਲਿਜਾ ਕੇ ਮਾਲਕਾਂ ਨੂੰ ਦੇ ਦੇਣੀਆਂ। ਤੇ ਇਹਨੂੰ ਲੱਗਦਾ ਕਿ ਜਿਵੇਂ ਮੈਂ ਸੱਜਰ ਸੂਈ ਮੱਝ ਦੇ ਦੁੱਧ ਨੂੰ ਤਰਸਦਾ, ਇਹ ਬੜੀ ਵੱਡੀ ਗੱਲ ਹੋਣੀ ਹੈ, ਕਿਉਂਕਿ ਮੇਰੀ ਰੀਚ ਤੋਂ ਬਾਹਰ ਹੈ, ਮੈਂ ਕਦੇ ਇਸ ਚੀਜ਼ ਨੂੰ ਹਾਸਲ ਨਹੀਂ ਕਰ ਸਕਦਾ। ਇਹ ਹਾਸਲ ਤੋਂ ਬਾਹਰ ਚੀਜ਼ ਆ ਕਿ ਕਿਉਂ ਨਾ ਮੈਂ ਫਿਰ ਇਹ ਰੱਬ ਨੂੰ ਆਪਦੇ ਇਸ ਨੂੰ ਦੇਵਾਂ ਤੇ ਆਨੰਦ ਆਊਗਾ ਉਹਨੂੰ, ਕਿਉਂਕਿ ਮੈਨੂੰ ਬੜਾ ਆਨੰਦ ਆਉਣ ਦੀ ਲੋੜ, ਮੈਨੂੰ ਲੱਗਦਾ ਕਿ ਆਨੰਦ ਆਊ ਮੈਨੂੰ। ਤਾਂ ਇਸ ਤਰੀਕੇ ਨਾਲ ਮੂਸੇ ਫਕੀਰ ਇਹਨੇ ਜੋ ਕੀਤਾ, ਜੋ ਬੋਲਿਆ, ਇਹਨੇ ਆਪਦੇ ਹਿਸਾਬ ਨਾਲ ਤਾਂ ਠੀਕ ਹੀ ਬੋਲਿਆ ਸੀ। ਤੂੰ ਇਹਨੂੰ ਉਸ ਤਰ੍ਹਾਂ ਦਾ ਰੱਬ ਦਿਖਾ ਨਹੀਂ ਸਕਦਾ ਜਿੱਥੇ ਤੂੰ ਪਹੁੰਚਿਆ ਹੋਇਆ, ਤੇ ਜਿਹੜਾ ਇਹ ਮੰਨਿਆ ਹੋਇਆ ਸੀ, ਇਹਨੇ ਰੱਬ ਨੂੰ ਮੰਨਿਆ ਹੋਇਆ ਸੀ, ਉਹ ਤੂੰ ਇਹਦੀ ਸੋਚ ਵਿੱਚੋਂ ਕੱਢ ਦਿੱਤਾ। ਹੁਣ ਮੇਰੇ ਭਗਤ ਦਾ ਬਣੋ ਕੀ? ਆਪਾਂ ਬਾਣੀ 'ਚ ਪੜ੍ਹਦੇ ਆ ਨਾ ਕਿ ਜਿਹੜਾ ਰਾਮ ਦਾ ਵਿਜੋਗੀ ਹੁੰਦਾ ਜਾਂ ਤਾਂ ਫਿਰ ਜਿਉਂਦਾ ਨਹੀਂ, ਤੇ ਜੇ ਉਹ ਜਿਉਂਦਾ ਵੀ ਰਵੇ ਤੇ ਫਿਰ ਕੰਮ ਜਿਹੜਾ ਕਿੱਥੇ ਪਹੁੰਚਦਾ, ਕਦੇ ਗੁਰਬਾਣੀ ਪੜ੍ਹ ਕੇ ਦੇਖੇ। ਜਿਹੜਾ ਲੌਕਿਕ ਤੇ ਪਰਾਲੌਕਿਕ ਸੰਸਾਰ ਆ, ਜਿੱਥੇ ਸਾਇੰਸ, ਜਿੱਥੇ ਤਰਕ, ਜਿੱਥੇ ਇਹ ਸਾਰੀਆਂ ਗੱਲਾਂ ਪਾਸੇ ਰਹਿ ਜਾਂਦੀਆਂ ਨੇ, ਉਹ ਤਾਂ ਦੁਨੀਆ ਹੀ ਹੋਰ ਆ। ਪਰ ਅੱਜ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਬੰਦੇ ਆ ਗਏ ਨੇ ਜਿਹੜੇ ਕਹਿੰਦੇ ਆ ਕਿ ਜਿਹੜੀ ਚੀਜ਼ ਸਾਨੂੰ ਨਹੀਂ ਮਨਜ਼ੂਰ ਉਹ ਸਾਰੀ ਦੁਨੀਆ ਨੂੰ ਕਿਵੇਂ ਮਨਜ਼ੂਰ ਹੋ ਜੇ। ਇਸ ਗੱਲ ਤੋਂ ਇਨਕਾਰੀ ਨਹੀਂ ਹੈਗੇ ਕਿ ਬੜੀਆਂ ਗੜਬੜਾਂ ਨੇ, ਪਰ ਉਹਨਾਂ ਗੜਬੜਾਂ ਦੇ ਬਾਰੇ ਸਾਡੇ ਧਰਮ ਦੇ ਪ੍ਰਚਾਰਕ
ਜੇ ਸਾਰਥਕ ਹਾਂ ਪੱਕੀ ਸੋਚ ਲੈ ਕੇ ਚੱਲਣ, ਜੇ ਵਾਕਈ ਇਹਨਾਂ ਗ੍ਰੰਥਾਂ ਦੇ ਵਿੱਚ ਗੜਬੜਾਂ ਨੇ, ਜੇ ਪਹਿਲਾਂ ਵਾਲਾ ਸਾਰਾ ਕੁਝ ਜਿਹੜਾ ਹੈਗਾ ਉਹਦੇ 'ਚ ਪੰਗੇ ਨੇ, ਤਾਂ ਫਿਰ ਸੌਖਾ ਜਿਹਾ ਕੰਮ ਤਾਂ ਇਹ ਹੈਗਾ ਕਿ ਵਿਦਵਾਨਾਂ ਦੀ ਇੱਕ ਟੀਮ ਬਣਾਓ। ਇੰਨੇ ਤੁਸੀਂ ਪੈਸੇ ਧੇਲੇ ਵਾਲੇ, ਇੰਨੇ ਤੋਰੇ ਫੇਰੇ ਵਾਲੇ ਹੋ, ਇੰਨੇ ਸਾਧਨਾਂ ਵਾਲੇ ਹੋ, ਗਲਤ ਨੂੰ ਗਲਤ ਕਹਿਣਾ ਤਾਂ ਆਉਂਦਾ, ਕਦੇ ਠੀਕ ਵੀ ਸਾਹਮਣੇ ਲਿਆ ਕੇ ਰੱਖੋ ਕਿ ਸਾਰੀ ਦੁਨੀਆ ਆਉਣ ਵਾਲੇ ਸਮੇਂ 'ਚ ਕਵੇ ਕਿ ਭਾਈ ਸੰਤੋਖ ਸਿੰਘ ਹੁਣਾਂ ਨੇ ਜਾਂ ਪੁਰਾਤਨ ਸਿੰਘਾਂ ਨੇ ਤਾਂ ਜੋ ਕੁਝ ਲਿਖਿਆ ਸੀ ਛੱਡੋ ਪਰਾਂ, ਆਹ ਦੇਖੋ ਆਹ ਨੇ ਵਿਦਵਾਨ ਕੌਮ ਦੇ ਜਿਨ੍ਹਾਂ ਨੇ ਸਾਰਾ ਸਹੀ ਤੇ ਸੱਚਾ ਸੁੱਚਾ ਇਤਿਹਾਸ ਸਾਡੇ ਸਾਹਮਣੇ ਲਿਆ ਕੇ ਰੱਖ ਦਿੱਤਾ। ਸੋ ਸਾਨੂੰ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਲੋੜ ਨਹੀਂ ਜਿਹੜੇ ਸਾਨੂੰ ਬਾਣੀ, ਇਤਿਹਾਸ, ਫਲਸਫੇ ਨਾਲੋਂ ਤੋੜਦੇ ਹੋਣ। ਸਾਡੇ ਤੇ ਬਖਸ਼ਿਸ਼ ਸੱਚੇ ਪਾਤਸ਼ਾਹ ਕਰਨ, ਸਾਨੂੰ ਸਹੀ ਤੇ ਸੱਚੀ ਸੇਧ ਵਾਲੇ ਗੁਰਸਿੱਖ ਪਿਆਰਿਆਂ ਦੀ ਬਖਸ਼ਿਸ਼। ਵਿਛੜਿਆ ਮੇਲੋ ਪ੍ਰਭੂ, ਅਸੀਂ ਤਾਂ ਅਰਦਾਸਾਂ ਕਰਦੇ ਹਾਂ ਨਿੱਤ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਅਰਦਾਸ ਦੀ ਸਮਾਪਤੀ ਤੋਂ ਪਹਿਲਾਂ ਕਹੀਦਾ, ਸੇਈ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿੱਤ ਆਵੇ। ਸੋ ਸੱਚੇ ਪਾਤਸ਼ਾਹ ਸਾਡੀਆਂ ਅਰਦਾਸਾਂ ਕਬੂਲ ਕਰ ਲੈਣ, ਸਾਨੂੰ ਇਹੋ ਜਿਹੇ ਮਾੜੇ ਵਰਤਾਰਿਆਂ ਤੋਂ ਬਚਾ ਲੈਣ ਜਿਹੜੇ ਸਾਨੂੰ ਸਾਡੇ ਧਰਮ ਤੋਂ ਤੋੜਦੇ ਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।